ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਖਬਰ ਤੇ ਨਜ਼ਰ। ਅੱਜ 5 ਦਸੰਬਰ ਦਿਨ ਹੈਗਾ ਜੀ ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ ਵਰਜੀਨੀਆ। ਅਤੇ ਇਸ ਦੇ ਨਾਲ ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿੰਮਾ ਸਹੂਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਰਾਤ ਪੈ ਤਾਂ ਗਈ, ਸੌਣ ਦੀ ਟਰਾਈ ਵੀ ਕੀਤੀ, ਪਰ ਧਿਆਨ ਧੁੜਕੂ ਉੱਧਰ ਦਾ ਹੀ ਲੱਗਾ ਰਿਹਾ ਵੀ ਅੱਜ ਜਿਹੜੀ ਇਹ ਆਰ ਪਾਰ ਦੀ ਲੜਾਈ ਵਾਲੀ ਮੀਟਿੰਗ ਹੋਣੀ ਸੀ, ਉਸ ਦੇ ਵਿੱਚ ਕੀ ਬਣਿਆ। ਸੁੱਤੇ ਉੱਠ ਕੇ ਆ ਗਏ ਹਾਂ, ਪਰ ਨੀਂਦਰ ਤਾਂ ਨਹੀਂ ਪੂਰੀ ਹੋਈ। ਪਰ ਜ਼ਰੂਰ ਦੱਸਿਓ ਵੀ ਕੀ ਅੱਜ ਦਾ ਜਿਹੜਾ ਅਹਿਮ ਜਿਹੜਾ ਮਸਲਾ ਆ ਉਹ ਬਣਿਆ ਰਿਹਾ, ਕੀ ਰਿਹਾ ਇਸ ਪੂਰੀ ਮੀਟਿੰਗ ਦੇ ਵਿੱਚ। ਜੀ ਸੁੱਤੇ ਤੁਸੀਂ ਵੀ ਨਹੀਂ ਤੇ ਸੌਣਾ ਅਸੀਂ ਵੀ ਨਹੀਂ ਮੇਰੇ ਖਿਆਲ ਦੇ ਨਾਲ, ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ। ਸਭ ਤੋਂ ਵੱਡੀ ਖਬਰ ਅੱਜ ਦੀ ਇਹੋ ਹੀ ਰਹੀ ਆ, ਜਿਹੜੇ ਤੁਹਾਡੇ ਦਿਲ ਦੇ ਵਿੱਚ ਵੱਡੀਆਂ ਖਬਰਾਂ ਦੇ ਸੰਸ਼ੇ ਸੀਗੇ ਕਿ ਕੀ ਬਣੂਗਾ। ਸੋ ਵੱਡੀ ਖਬਰ ਅੱਜ ਦੀ ਜੇ ਹੁਣ 2 ਅੱਖਰਾਂ 'ਚ ਕਹਿਣੀ ਹੋਵੇ ਤਾਂ ਇਹੋ ਆ ਕਿ ਮੀਟਿੰਗ ਜਿਹੜੀ ਅੱਜ ਦੀ ਸੀਗੀ ਬਹਰਹਾਲ ਉਹ ਵੀ ਬੇਸਿੱਟਾ ਰਹੀ ਆ ਅਤੇ ਅਗਲੀ ਮੀਟਿੰਗ ਹੁਣ 9 ਨੂੰ ਹੋਵੇਗੀ। ਪਰ ਇਸ ਮੀਟਿੰਗ ਦੇ ਵਿੱਚ ਬਹੁਤ ਕੁਝ ਵਾਪਰਿਆ। ਮੈਂ ਸੰਖੇਪ ਦੇ ਵਿੱਚ ਅਰਜ਼ ਕਰਾਂ ਤਾਂ ਸਾਡੇ ਆਗੂਆਂ ਨੇ ਇੱਕ ਵਾਰ ਫੇਰ ਲੰਗਰ ਜਿਹੜਾ ਉਹ ਆਪਣਾ ਮੰਗਾ ਕੇ ਪੰਗਤ ਦੇ ਵਿੱਚ ਛਕਿਆ ਅਤੇ ਖੇਤੀ ਮੰਤਰੀ ਨੂੰ ਵੀ ਮਾਰੀ ਸੁਲਾ ਕੇ ਆ ਜਾ ਭਾਈ ਲੰਗਰ ਛਕ ਲਾ। ਖੈਰ, ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਕਿ ਉੱਥੇ ਹੀ ਗਰਾਰੀ ਫਸ ਗਈ। ਇਹ ਕਹਿੰਦੇ ਸਨ ਕਿ ਅਸੀਂ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਕਿਸੇ ਪੱਖ 'ਤੇ ਗੱਲ ਹੀ ਨਹੀਂ ਕਰਨੀ, ਅਤੇ ਉਹ ਕਹਿੰਦੇ ਸਨ ਕਿ ਅਸੀਂ ਤੁਹਾਡੀ ਹਰ ਸੋਧ ਮੰਨਣ ਨੂੰ ਤਿਆਰ ਹਾਂ, ਪਰ ਅਸੀਂ ਇਹ ਤਿੰਨੇ ਕਾਨੂੰਨ ਜਿਹੜੇ ਰੱਦ ਨਹੀਂ ਕਰ ਸਕਦੇ। ਤਾਂ ਕਹਿਣ ਦਾ ਮਤਲਬ ਕਿ ਸਰਕਾਰ ਨੱਕ ਬਚਾਉਣ ਦੇ ਰੌਂ ਦੇ ਵਿੱਚ ਸੀਗੀ। ਸਾਡੇ ਕਿਸਾਨ ਆਗੂਆਂ ਨੇ ਜਦੋਂ ਸਮਝਿਆ ਕਿ ਸਭ ਕੁਛ ਆ ਜਿਹੜਾ ਉਹ ਹੁਣ ਇੱਥੇ ਹੀ ਆ ਕੇ ਅੜ ਗਿਆ, ਤਾਂ ਫਿਰ ਇਹਨਾਂ ਨੇ ਮੌਨ ਧਾਰ ਲਿਆ ਉੱਥੇ ਮੀਟਿੰਗ ਦੇ ਵਿੱਚ ਵੀ ਅਸੀਂ ਕੋਈ ਗੱਲ ਨਹੀਂ ਕਰਨੀ। ਫਾਈਲਾਂ 'ਤੇ ਲਿਖ ਦਿੱਤਾ ਯੈਸ ਔਰ ਨੋ। ਤਾਂ ਇਹ ਬਹੁਤ ਵੱਡੀ ਗੱਲ ਆ। ਲੀਡਰਸ਼ਿਪ ਨੇ ਕਮਾਲ ਦਾ ਉੱਥੇ ਮੁਜ਼ਾਹਰਾ ਕੀਤਾ ਹੈ। ਕਮਾਲ ਦਾ ਮੈਂ ਕਹੂੰਗਾ ਕਿ ਉਹਨਾਂ ਨੇ ਉੱਥੇ ਇਹ ਪ੍ਰਦਰਸ਼ਨ ਕੀਤਾ ਏਕਤਾ ਦਾ। ਤਾਂ ਉਹਨਾਂ ਨੇ ਮੌਨ ਜਦੋਂ ਧਾਰ ਲਿਆ, ਇਹਨਾਂ ਨੇ ਆਪਸ ਦੇ ਵਿੱਚ ਫਿਰ ਗੁਫ਼ਤਗੂ ਕੀਤੀ ਅਤੇ ਸਿੱਟਾ ਕੱਢ ਕੇ ਆਖਿਆ ਕਿ ਸਾਨੂੰ ਥੋੜ੍ਹਾ ਜਿਹਾ ਸਮਾਂ ਹੋਰ ਦੇ ਦਿਓ। ਨਾਲ ਖੇਤੀ ਮੰਤਰੀ ਨੇ ਆਖਿਆ ਦੇਖੋ ਠੰਡ ਬੜੀ ਆ, ਬੱਚਿਆਂ ਨੂੰ ਬਜ਼ੁਰਗਾਂ ਨੂੰ ਵਾਪਸ ਘੱਲ ਦਿਓ। ਪਰ ਬਾਹਰ ਆ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਨਹੀਂ ਜਾਏਗਾ, ਜਾਣਗੀਆਂ ਤਾਂ ਸਾਡੀਆਂ ਲਾਸ਼ਾਂ ਜਾਣਗੀਆਂ, ਜੋ ਵੀ ਸ਼ਹੀਦ ਹੋ ਜਾਏਗਾ। ਮਤਲਬ ਕਿ ਇਹਨਾਂ ਨੇ ਇਹ ਗੱਲ ਜਿਹੜੀ ਹੈ, ਪੇਸ਼ਕਸ਼ ਜਿਹੜੀ ਆ ਉਹ ਠੁਕਰਾ ਦਿੱਤੀ। ਉਹਦਾ ਕਾਰਨ ਇੱਕ ਸ਼ਾਇਦ ਇਹ ਵੀ ਹੈ ਕਿ ਬੱਚਿਆਂ ਨੂੰ ਬਜ਼ੁਰਗਾਂ ਨੂੰ ਵਾਪਸ ਭੇਜ ਕੇ ਉਸ ਤੋਂ ਬਾਅਦ ਹੋ ਸਕਦਾ ਸਖਤਾਈ ਕੀਤੀ ਜਾ ਜਾਵੇ। ਸਖਤਾਈ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ। ਖੈਰ, ਇਹ ਇਸ ਗੱਲ ਦਾ ਸਿੱਟਾ ਹੈ ਜੋ ਅੱਜ ਕਹੀਏ ਆਪਾਂ ਕਿ ਲਗਭਗ 5 ਘੰਟੇ ਚੱਲਦੀ ਰਹੀ, ਉਸ ਤੋਂ ਬਾਅਦ ਇਹ ਸਿੱਟਾ ਨਿਕਲਿਆ। ਖੈਰ, ਜੇ ਆਪਾਂ ਇਸ ਮੀਟਿੰਗ ਦੇ ਹੋਰ ਪੱਖ ਲਈਏ ਤਾਂ ਇਹਦੇ ਵਿੱਚ ਇਹ ਸੀਗਾ ਕਿ 1-2 ਵਾਰੀ ਮੰਤਰੀ ਜਿਹੜੇ ਆ ਉਹ ਮੀਟਿੰਗ ਛੱਡ ਕੇ ਅੱਡ ਕਮਰੇ ਦੇ ਵਿੱਚ ਗਏ। ਉਹਨਾਂ ਨੇ ਕਿਸੇ ਨੂੰ ਟੈਲੀਫੋਨ ਕੀਤਾ। ਉਹ ਕੌਣ ਹੈ ਜਿਹਨੂੰ ਟੈਲੀਫੋਨ ਕੀਤਾ ਆਪਾਂ ਨੂੰ ਸਭ ਨੂੰ ਪਤਾ ਹੀ ਆ। ਤਾਂ ਗੱਲ ਇਹ ਆ ਕਿ ਇਸ ਵੇਲੇ ਇਹ ਸਰਕਾਰ ਜਿਹੜੀ ਇੰਨੀ ਜ਼ਿਆਦਾ ਘਿਰ ਗਈ ਆ ਕਿ ਮੋਦੀ ਇਨ ਐਕਸ਼ਨ ਵੀ ਵੇਖਣ ਨੂੰ ਮਿਲੇ ਆ।
ਤਾਂ ਮੰਤਰੀਆਂ ਨਾਲ ਮੀਟਿੰਗ ਕੀਤੀ ਉਹਨਾਂ ਨੇ। ਉਸ ਤੋਂ ਬਾਅਦ ਲੋਕ ਸਭਾ ਸਪੀਕਰ ਨਾਲ ਵੀ ਮੀਟਿੰਗ ਕੀਤੀ। ਹਾਲਾਂਕਿ ਤਰਕ ਦਿੱਤਾ ਗਿਆ ਕਿ ਸਾਡਾ ਇਸ ਮਿਲਣੀ ਦਾ ਕੋਈ ਵੀ ਤਾਲੁਕ ਨਹੀਂ ਹੈ ਇਹਨਾਂ ਸਾਰੀਆਂ ਸਰਗਰਮੀਆਂ ਦੇ ਨਾਲ। ਪਰ ਜਿਹੜੇ ਮਾਹਰ ਨੇ, ਸਿਆਸੀ ਵਿਸ਼ਲੇਸ਼ਕ ਨੇ, ਕਹਿੰਦੇ ਕਿ ਸ਼ਾਇਦ ਸੰਭਾਵਨਾ ਤਲਾਸ਼ੀ ਜਾ ਰਹੀ ਹੈ ਕਿ ਇੱਕ ਦਿਨ ਦਾ ਇਜਲਾਸ ਵੇਖਣ ਨੂੰ ਮਿਲ ਸਕੇ। ਜੇ ਆਪਾਂ ਦੂਜੇ ਪੱਖ ਤੋਂ ਗੱਲ ਕਰੀਏ, ਸਾਡੇ ਇੱਧਰੋਂ ਬਹੁਤ ਸਾਰੇ ਕਿਸਾਨਾਂ ਦੇ ਹਮਾਇਤ ਦੇ ਵਿੱਚ ਅਵਾਰਡ ਵਾਪਸ ਕਰਨ ਵੱਡੇ ਚਿਹਰੇ ਜਿਹੜੇ ਆ, ਜਿਨ੍ਹਾਂ ਦੇ ਵਿੱਚ ਭਲਵਾਨ ਕਰਤਾਰ ਸਿੰਘ, ਪਦਮ ਸ਼੍ਰੀ ਮੁੱਕੇਬਾਜ਼ ਕੌਰ ਸਿੰਘ, ਅਰਜੁਨਾ ਅਵਾਰਡੀ ਬੀਬੀ ਰਾਜਵੀਰ ਕੌਰ, ਅਰਜੁਨਾ ਅਵਾਰਡੀ ਮੁੱਕੇਬਾਜ਼ ਜੈਪਾਲ, ਅਰਜੁਨਾ ਅਵਾਰਡੀ ਕਬੱਡੀ ਖਿਡਾਰੀ ਹਰਦੀਪ ਸਿੰਘ, ਵੇਟ ਲਿਫਟਰ ਸਨ ਬਹੁਤ ਤਕੜੇ ਅਰਜੁਨਾ ਅਵਾਰਡੀ ਇਹ ਵੀ ਆ, ਤਾਰਾ ਸਿੰਘ ਧਿਆਨ ਚੰਦ ਅਵਾਰਡੀ, ਹਾਕੀ ਓਲੰਪੀਅਨ ਗੁਰਮੇਲ ਸਿੰਘ, ਇਹਨਾਂ ਸਮੇਤ ਕਈ ਖਿਡਾਰੀ ਜਿਹੜੇ ਆ ਉਹ ਜਥਾ ਬਣਾ ਕੇ ਦਿੱਲੀ ਨੂੰ ਕੂਚ ਕਰ ਗਏ ਆ ਕਿ ਅਸੀਂ ਨਹੀਂ ਰੱਖਣੇ ਤੁਹਾਡੇ ਦਿੱਤੇ ਅਵਾਰਡ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਲਹਿਰ ਬਣਦੀ ਜਾ ਰਹੀ ਆ। ਤੇਜਸਵੀ ਯਾਦਵ ਨੇ ਪਟਨਾ 'ਚ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕੀਤਾ। ਕੇਂਦਰ ਦੇ ਨਾਲ ਜਿਹੜੀ ਅੱਜ ਮੀਟਿੰਗ ਹੋਈ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਬਲਵੀਰ ਸਿੰਘ ਰਾਜੇਵਾਲ ਜਿਹੜੇ ਆ ਫਿੱਟ ਹੋ ਗਏ ਸਨ, ਥੋੜ੍ਹੇ ਨਾਸਾਜੀ ਸੀਗੀ ਸਿਹਤ ਦੇ ਵਿੱਚ। ਇਸ ਤੋਂ ਇਲਾਵਾ ਵੱਡੀ ਗੱਲ ਜਿਹੜੀ ਹੈ ਉਹ ਇਹ ਵੀ ਰਹੀ, ਅੱਜ ਸਵੇਰੇ ਖਬਰ ਆਈ ਕਿ ਕਪਿਲ ਮਿਸ਼ਰਾ, ਉਹੀ ਮਿਸ਼ਰਾ ਜੀ ਜਿਨ੍ਹਾਂ ਨੇ ਬਾਹਰ ਨਿਕਲ ਕੇ ਦਿੱਲੀ 'ਚ ਫਸਾਦ ਕਰ ਦਿੱਤਾ ਸੀ ਜਦੋਂ ਸ਼ਹੀਨ ਬਾਗ ਦੇ ਵਿੱਚ ਮੋਰਚਾ ਚੱਲ ਰਿਹਾ ਸੀਗਾ, ਤਾਂ ਉਹਨਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਦਿੱਤਾ ਕਿ ਬਾਰਡਰ ਖਾਲੀ ਕਰਾਓ। ਪਰ ਮੇਰੇ ਖਿਆਲ ਦੇ ਨਾਲ ਇਹ ਬਾਰਡਰ ਏਡੀ ਛੇਤੀ ਹੋਣੇ ਨਹੀਂ ਖਾਲੀ। ਤਾਂ ਇਸੇ ਖਬਰ ਨੂੰ ਅਜੇ ਆਪਾਂ ਅੱਗੇ ਵੇਖੀਏ ਤਾਂ ਜੇ ਮੀਟਿੰਗ ਦਾ ਅੱਜ ਦਾ ਐਪੀਸੋਡ ਛੱਡ ਦਈਏ, ਉਸ ਤੋਂ ਵੱਡਾ ਦੂਜਾ ਜਿਹੜਾ ਇੱਕ ਘਟਨਾਕ੍ਰਮ ਵਾਪਰਿਆ, ਜਿਹਨੂੰ ਆਪਾਂ ਵੱਡੀ ਬ੍ਰੇਕਿੰਗ ਨਿਊਜ਼ ਕਹਿ ਸਕਦੇ ਹਾਂ, ਉਹ ਇਹ ਆ ਕਿ ਖਾਪ ਪੰਚਾਇਤਾਂ ਨੇ ਫੈਸਲਾ ਲੈ ਲਿਆ ਕਿ ਦੁਸ਼ਯੰਤ ਚੌਟਾਲਾ ਤੇ ਦਲਾਲ ਜਿਹੜੇ ਇਹਨਾਂ ਦੇ ਬਹੁਤ ਵੱਡੇ ਆਗੂ ਆ ਭਾਰਤੀ ਜਨਤਾ ਪਾਰਟੀ ਦੇ, ਕਿ ਇਹਨਾਂ ਦਾ ਹੁੱਕਾ ਪਾਣੀ ਬੰਦ। ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ ਕਿ ਫਲਾਣੇ ਨੂੰ ਛੇਕ ਦਿੱਤਾ, ਵੈਸੇ ਪੰਥ 'ਚੋਂ ਛੇਕਣ ਵਾਲੀਆਂ ਗੱਲਾਂ ਅਸੀਂ ਬਹੁਤ ਵਾਰੀ ਸੁਣੀਆਂ ਨੇ, ਤਾਂ ਸਮਾਜ ਦੇ ਵਿੱਚੋਂ ਛੇਕ ਦਿੱਤਾ ਜਾਂਦਾ। ਤਾਂ ਉਸੇ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਖਾਪ ਪੰਚਾਇਤਾਂ ਲੈਂਦੀਆਂ, ਤਾਂ ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਗਿਆ। ਇਹ ਅੱਜ ਦੀ ਬਹੁਤ ਵੱਡੀ ਖਬਰ ਆ। ਜੇ ਆਪਾਂ ਇਸ ਮੀਟਿੰਗ ਵਾਲੀ ਖਬਰ ਤੋਂ ਬਾਅਦ ਦੂਸਰੇ ਨੰਬਰ ਦੀ ਵੱਡੀ ਖਬਰ ਲਈਏ ਤਾਂ ਦੁਸ਼ਯੰਤ ਚੌਟਾਲਾ ਵਾਲੀ ਖਬਰ ਜਿਹੜੀ ਬਹੁਤ ਵੱਡੀ ਖਬਰ ਬਣਦੀ ਆ। ਪਰ ਸਭ ਤੋਂ ਵੱਡੀ ਖਬਰ ਇਸ ਵੇਲੇ ਦੀ ਜਿਹੜੀ ਹੁਣੇ ਹੀ ਮੀਟਿੰਗ ਜਿਹੜੀ ਖਤਮ ਹੋਈ ਆ, ਹੁਣ ਤੋਂ ਥੋੜਾ ਸਮਾਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਲੀਡਰ ਹਾਲੇ ਵੀ ਬਾਈਟ ਦੇ ਰਹੇ ਆ, ਪਰ ਉਹਦਾ ਸਿੱਟਾ ਜਿਹੜਾ ਵੱਡੀ ਖਬਰ ਦਾ ਇਹੋ ਹੀ ਨਿਕਲਦਾ ਕਿ ਮੈਰਾਥਨ ਗੱਲਬਾਤ ਅੱਜ ਵੀ ਚੱਲੀ ਆ, ਪਰ ਐਂਡ ਤੇ ਇਹੀ ਸਿੱਟਾ ਨਿਕਲਿਆ ਕਿ ਸਾਡੀ ਲੀਡਰਸ਼ਿਪ ਅੜ ਗਈ ਕਿ ਅਸੀਂ ਕੁਝ ਨਹੀਂ ਲੈ ਕੇ ਜਾਣਾ, ਸਿਰਫ ਤੇ ਸਿਰਫ ਇੱਕੋ ਫੈਸਲਾ ਲੈਣਾ, ਯੈਸ ਔਰ ਨੋ। ਤਾਂ ਇੱਥੇ ਆ ਕੇ ਕੇਂਦਰ ਸਰਕਾਰ ਜਿਹੜੀ ਆ ਉਹ ਹੋਰ ਦਬਾਅ ਦੇ ਵਿੱਚ ਆ ਗਈ ਆ। ਤਾਂ ਮੇਰੇ ਖਿਆਲ ਦੇ ਨਾਲ 9 ਤਰੀਕ ਤੱਕ ਪੁਤਲੇ ਵੀ ਸੜ ਗਏ ਅੱਜ, ਇਸ ਤੋਂ ਇਲਾਵਾ ਭਾਰਤ ਬੰਦ ਵੀ ਹੋ ਜਾਣਾ। ਤਾਂ ਮੈਨੂੰ ਇਹੋ ਹੀ ਜਾਪਦਾ ਕਿ ਹੁਣ ਜਿਹੜੀ 9 ਦਸੰਬਰ ਵਾਲੀ ਮੀਟਿੰਗ ਹੋਏਗੀ ਉਹਦੇ ਵਿੱਚ ਕੁਛ ਨਾ ਕੁਛ ਠੋਸ ਕੰਕਰੀਟ ਹੱਲ ਸਾਨੂੰ ਵੇਖਣ ਨੂੰ ਮਿਲ ਸਕਦਾ, ਕਿਉਂਕਿ ਇਸ ਤੋਂ ਗਾਂ ਇਹ ਸੰਘਰਸ਼ ਜੇ ਜਾਂਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਮੋਦੀ ਸਰਕਾਰ ਵਾਸਤੇ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਜੀ। ਤੇ ਮਿੰਟੂ ਜੀ, ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰਦੇ ਜਾਈਏ ਤੇ ਕਹਿੰਦੇ ਅੰਦੋਲਨ ਨੂੰ ਹੁਣ ਦੂਜੀਆਂ ਸਟੇਟਾਂ ਨੇ ਵੀ ਜਿਹੜੀਆਂ ਆ ਠੋਕ ਰਹੀਆਂ ਨੇ ਸਲਾਮ। ਹਾਂਜੀ ਦੇਖੋ, ਇਹ ਜਿਹੜਾ ਅੰਦੋਲਨ ਆ, ਸੰਘਰਸ਼ ਆ, ਇਹ ਹੈ ਹੀ ਸਲਾਮ ਦੇ ਕਾਬਲ। ਮੈਂ ਤਾਂ ਸਮਝਦਾ ਕਿ ਜਿਹੜੀ ਕੰਗਨਾ ਰਣੌਤ ਹੈ ਉਹਨੂੰ ਵੀ ਸਲਾਮ ਕਰਨਾ ਚਾਹੀਦਾ। ਹਿਮਾਚਲ ਕਾਹਦੇ ਸਿਰ ਤੇ ਚੱਲਦਾ ਵਾ, ਇਸ ਦੇਸ਼ ਦਾ ਹਰੇਕ ਉਦਯੋਗ ਕਾਹਦੇ ਸਿਰ ਤੇ ਚੱਲਦਾ। ਫਿਲਮ ਇੰਡਸਟਰੀ ਉੱਥੇ ਵੰਡੀ ਜ਼ਰੂਰ ਗਈ ਆ, ਜਿਹੜੀ ਦੂਸਰੇ ਹਿੱਸੇ 'ਚ ਖਲੋਤੀ ਉਹਨੂੰ ਵੀ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ, ਸਭ ਨੂੰ ਸਪੋਰਟ ਕਰਨੀ ਚਾਹੀਦੀ ਆ। ਅਕਾਲ ਤੁਸੀਂ ਰੋਟੀ ਕਿਸਾਨ ਦੀ ਖਾਂਦੇ ਹੋ, ਰਿਜ਼ਕ ਦਾਤਾ ਹੈ। ਹੁਣ ਦੇਖੋ ਜਿਹੜੀਆਂ ਪਾਵਰਾਂ ਨੇ ਵੱਡੀਆਂ, ਜਿਸ ਤਰ੍ਹਾਂ ਲਾ ਲਓ ਕਿ ਸ਼ਿਵ ਸੈਨਿਕ ਆ, ਸ਼ਿਵ ਸੈਨਾ ਵਾਲਿਆਂ ਨੇ ਕਿਹਾ, ਉਹਨਾਂ ਆਖਿਆ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਨੂੰ ਗੋਡੇ ਪਰਨੇ ਕਰ ਲਿਆ, ਮਤਲਬ ਗੋਡੇ ਲਵਾ ਦਿੱਤੇ। ਬਹੁਤ ਵੱਡੀ ਗੱਲ ਆ ਸਾਹਮਣਾ ਦੇ ਵਿੱਚ। ਹਾਲਾਂਕਿ ਇਹ ਕਦੇ ਇਕੱਠੇ ਹੀ ਰਹੇ ਆ, ਫਿਰ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਸਿਆਸੀ ਮਤਭੇਦ ਕਿਸ ਤਰ੍ਹਾਂ ਦੇ ਹੁੰਦੇ ਆ। ਪਰ ਇਸ ਤੋਂ ਵੀ ਅਗਲੀ ਗੱਲ, ਪੱਛਮੀ ਬੰਗਾਲ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਵੱਲੋਂ ਵੀ ਕਿਸਾਨ ਸੰਘਰਸ਼ ਦੀ ਹਮਾਇਤ ਕਰ ਦਿੱਤੀ ਗਈ ਹੈ। ਬੀਬੀ ਮਮਤਾ ਬੈਨਰਜੀ ਤੇ ਇੱਥੋਂ ਤੱਕ ਆਖਿਆ ਕਿ ਅਸੀਂ ਜ਼ਮੀਨ ਤੇ ਵੀ ਉਤਰ ਸਕਦੇ, ਭਾਵ ਕਿ ਪੂਰੇ ਦੇਸ਼ ਦੇ ਵਿੱਚ ਅਸੀਂ ਇਸ ਐਜੀਟੇਸ਼ਨ 'ਚ ਭਾਗ ਲਵਾਂਗੇ। ਤਾਂ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਸਲੌਤਾ ਹੋ ਰਹੀ ਹੈ, ਪੰਜਾਬ ਦੀ ਸਲੌਤਾ ਹੋ ਰਹੀ ਹੈ।
ਕਿਉਂਕਿ ਗੱਲ ਇਹ ਆ ਕਿ ਅਸਲ ਦੇ ਵਿੱਚ ਇਸ ਸੰਘਰਸ਼ ਦੇ ਅੰਦਰੋਂ ਜਿਹੜੀਆਂ ਚੀਜ਼ਾਂ ਨਿਕਲੀਆਂ ਨੇ ਉਹ ਬਾਕਮਾਲ ਨਿਕਲੀਆਂ ਨੇ ਹੁਣ ਤੱਕ। ਉਹ ਕੁਝ ਚੀਜ਼ਾਂ ਨੇ ਜਿਹੜੀਆਂ ਇਸ ਚੀਜ਼ ਨਾਲ ਜੋੜ ਕੇ ਵੇਖੋਗੇ ਤੇ ਬਹੁਤ ਸਾਫ਼ ਹੋ ਜਾਂਦੀਆਂ। ਨੰਬਰ 1 ਕਿ ਮੋਦੀ ਤੇ ਸ਼ਾਹ ਦੀ ਜੋੜੀ ਜਿਹੜੀ ਆਉਂਦੀ ਸੀ ਕਿ ਅਸੀਂ ਹੁਣ ਸੰਗ ਤੋਂ ਵੀ ਸਿਰ ਕੱਢਵੇਂ ਆ, ਉਹਦਾ ਭੁਲੇਖਾ ਪੰਜਾਬ ਵਿੱਚੋਂ ਉੱਠੀ ਇਸ ਆਵਾਜ਼ ਨੇ ਕੱਢ ਦਿੱਤਾ ਕਿ ਅਸਲ ਦੇ ਵਿੱਚ ਜਿਹੜਾ ਲੋਕ ਏਕਾ ਉਹੀ ਸ਼ਕਤੀ ਹੈ, ਜਦ ਕਿ ਜਿਹੜੀ ਸੱਤਾ ਦੀ ਪਾਵਰ ਹੈ ਉਹ ਥੋੜ ਜਿਹੀ ਆ, ਥੋੜ ਵੱਖਰੀ ਆ। ਇਸ ਤੋਂ ਇਲਾਵਾ ਦੂਸਰੀ ਗੱਲ ਜਿਹੜੀ ਇਸ ਮੁਲਕ ਦੇ ਵਿੱਚ ਸਾਫ਼ ਕੀਤੀ ਇਸ ਅੰਦੋਲਨ ਨੇ ਉਹ ਹੈ ਮੀਡੀਆ, ਕਿ ਗੋਦੀ ਮੀਡੀਆ ਨੂੰ ਔਕਾਤ ਵਿਖਾਈ ਗਈ। ਬਲਕਿ ਦੂਸਰੇ ਪਾਸੇ ਪੰਜਾਬੀ ਮੀਡੀਆ ਨੇ ਜਿਸ ਤਰ੍ਹਾਂ ਦਾ ਰੋਲ ਅਦਾ ਕੀਤਾ, ਉਸ ਤੋਂ ਅਸ਼ ਹੋਏ ਲੋਕਾਂ ਨੇ ਕਾਮਨਾ ਕੀਤੀ ਕਿ ਕਾਸ਼ ਸਾਡੇ ਕੋਲ ਵੀ ਆਪਣਾ ਮੀਡੀਆ ਇਸ ਤਰ੍ਹਾਂ ਦਾ ਹੋਵੇ। ਪੱਤਰਕਾਰ ਇਕਜੁੱਟ ਹੋ ਗਏ, ਪੱਤਰਕਾਰ ਸਮਰਪਿਤ ਹੋ ਗਏ। ਸਾਡੇ ਮੁੰਡੇ ਛੋਟੇ ਛੋਟੇ ਚੈਨਲ ਚਲਾਉਂਦੇ ਨੇ ਵਿਚਾਰੇ, ਸਾਡੀਆਂ ਬੱਚੀਆਂ ਛੋਟੇ ਛੋਟੇ ਮੀਡੀਆ ਹਾਊਸ ਦੇ ਵਿੱਚ ਕੰਮ ਕਰਦੀਆਂ ਨੇ, ਉਹ ਜਾ ਕੇ ਲਗਾਤਾਰ ਮੁਸਲਸਲ ਇੱਥੇ ਕਵਰੇਜ ਕਰ ਰਹੀਆਂ। ਬਹੁਤ ਔਖਾ ਹੁੰਦਾ ਹੈ, ਤੁਸੀਂ ਦੇਖੋ ਨਾ, ਘਰ ਤੋਂ 300-400 ਕਿਲੋਮੀਟਰ ਜਾਣਾ, ਹਰ ਟਾਈਮ ਤੁਸੀਂ ਸਟ੍ਰੈਸ ਦੇ ਵਿੱਚ ਰਹਿੰਦੇ ਹੋ, ਵੱਖ-ਵੱਖ ਐਂਗਲਾਂ ਤੋਂ ਤੁਸੀਂ ਕਵਰ ਕਰਦੇ ਹੋ। ਪੱਤਰਕਾਰ ਦੀ ਜੌਬ ਜਿਹੜੀ ਛੋਟੀ ਨਹੀਂ ਹੁੰਦੀ, ਬਸ ਫਰਕ ਇਹ ਹੁੰਦਾ ਕਿ ਤਲਵਾਈ ਚੱਟ ਪੱਤਰਕਾਰ ਨਾ ਹੋਵੇ। ਤਾਂ ਸਾਫ਼ ਹੋ ਗਿਆ ਕਿ ਮੀਡੀਆ ਦੀ ਅੱਜ ਕੱਲ੍ਹ ਬਹੁਤ ਜ਼ਰੂਰਤ ਹੈ। ਹਰੇਕ ਕੌਮ ਨੂੰ, ਹਰੇਕ ਸਟੇਟ ਨੂੰ, ਹਰੇਕ ਪ੍ਰਾਂਤ ਨੂੰ ਆਪਣੇ ਲੋਕਲ ਮੀਡੀਆ ਦੀ ਬਹੁਤ ਜ਼ਰੂਰਤ ਹੈ। ਪੰਜਾਬੀ ਮੀਡੀਆ ਨੇ ਸਾਬਤ ਕਰ ਦਿੱਤਾ। ਤੀਜੀ ਚੀਜ਼ ਇਸ ਮਾਮਲੇ ਦੇ ਵਿੱਚ ਜਿਹੜੀ ਹੋਈ ਆ ਉਹ ਇਹ ਹੋਈ ਆ ਕਿ ਇੱਥੇ ਦੀ ਵਿਰੋਧੀ ਧਿਰ ਨੂੰ ਵੀ ਸ਼ੀਸ਼ਾ ਵਿਖਾ ਦਿੱਤਾ ਹੈ। ਅਸੀਂ ਮੋਦੀ ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰ ਸਕਦੇ ਹਾਂ, ਵਿਅਕਤੀਗਤ ਸਾਨੂੰ ਕਿਸੇ ਨਾਲ ਦਬਾਇਸ਼ ਰੱਖਣ ਦੀ ਜ਼ਰੂਰਤ ਨਹੀਂ ਹੈ। ਤਾਂ ਇੱਥੇ ਵਿਰੋਧੀ ਧਿਰ ਤੇ ਵੀ ਅਸੀਂ ਸਵਾਲ ਚੁੱਕਾਂਗੇ ਕਿ ਜਦ ਉਹ ਹਾਸ਼ੀਆਗ੍ਰਸਤ ਹੋ ਗਏ, ਜਦੋਂ ਉਹ ਡਰ ਗਏ, ਜਦੋਂ ਉਹ ਘਰਾਂ ਦੇ ਵਿੱਚ ਵੜ ਗਏ, ਖਾਸ ਤੌਰ ਤੇ ਰਾਹੁਲ ਗਾਂਧੀ ਵਰਗੇ ਵੱਡੇ ਵੱਡੇ ਹੋਰ ਕਮਿਊਨਿਸਟ ਉਸ ਤਰ੍ਹਾਂ ਦੀ ਲਹਿਰ ਖੜੀ ਨਹੀਂ ਕਰ ਸਕੇ ਜਿਸ ਤਰ੍ਹਾਂ ਦੀ ਜ਼ਰੂਰਤ ਸੀ ਇਸ ਮੁਲਕ ਨੂੰ, ਤਾਂ ਉਸ ਦੌਰ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਕਿ ਇਸ ਦੇਸ਼ ਦੇ ਅੰਦਰ ਜਿਸ ਤਰ੍ਹਾਂ ਮੀਡੀਆ ਹੌਲੀ ਹੌਲੀ ਖਤਮ ਹੋ ਗਿਆ, ਜਿਸ ਤਰ੍ਹਾਂ ਵਿਰੋਧੀ ਧਿਰ ਹੌਲੀ ਹੌਲੀ ਖਤਮ ਹੋ ਗਈ, ਪਰ ਉਹਦੀ ਜਗ੍ਹਾ ਲੋਕਲ ਮੀਡੀਆ ਨੇ ਲੈ ਲਈ। ਔਰ ਉਸ ਤੋਂ ਇਲਾਵਾ ਵਿਰੋਧੀ ਧਿਰ ਦੀ ਅਸਲ ਭੂਮਿਕਾ 'ਚ ਕੌਣ ਆ ਗਏ? ਲੋਕ ਆ ਗਏ। ਅੱਜ ਅਸਲ ਵਿਰੋਧੀ ਧਿਰ ਜਿਹੜੀ ਇੰਡੀਆ ਦੀ ਆ ਉਹ ਦਿੱਲੀ ਬਾਰਡਰ ਤੇ ਬੈਠੀ ਆ, ਜਾ ਕੇ ਦੇਖ ਲਓ, ਦਰਸ਼ਨ ਕਰ ਲਓ। ਤਾਂ ਇਸ ਦੇਸ਼ ਦੇ ਵਿੱਚ ਇਹ 3-4 ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ। ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਇਸ ਸੰਘਰਸ਼ ਨੇ ਇੱਕ ਚੀਜ਼ ਨੂੰ ਹੋਰ ਸਾਬਤ ਕੀਤਾ ਕਿ ਆਨ ਬਾਨ ਸ਼ਾਨ ਤੇ ਜਦੋਂ ਮਾਮਲਾ ਆਉਂਦਾ ਹੈ ਅਸੀਂ ਸਾਰੇ ਇਕਜੁੱਟ ਹੋਏ ਆ। ਇਤਿਹਾਸ ਨੂੰ ਚੱਕੋਗੇ ਤਾਂ ਹੋਏ ਆ, ਬੇਸ਼ੱਕ ਇੱਕ ਦੂਜੇ ਦੀਆਂ ਸਰਦਨਾਂ ਵੀ ਕੱਟੀਆਂ ਨੇ ਕੁਛ ਮਾਮਲਿਆਂ ਦੇ ਵਿੱਚ, ਪਰ ਜਦੋਂ ਸਾਂਝੀ ਲੜਾਈ, ਆਜ਼ਾਦੀ ਦੀ ਲੜਾਈ ਲਾ ਲਓ ਜਾਂ ਇਸ ਤਰ੍ਹਾਂ ਦੀਆਂ ਹੋਰ ਲੜਾਈਆਂ ਚੱਲਦੀਆਂ ਨੇ ਤਾਂ ਉੱਥੇ ਇਕੱਠੇ ਹੋ ਜਾਂਦੇ। ਬੇਸ਼ੱਕ ਕਮਿਊਨਲ ਮਸਲਾ ਜਿਹੜਾ ਉਹ ਬਣਿਆ ਪਿਛਲੀਆਂ 2-3 ਸਦੀਆਂ ਤੋਂ, ਅੰਗਰੇਜ਼ ਰਾਜ ਤੋਂ ਬਾਅਦ ਉਹ ਵਧਿਆ ਇੰਡੀਆ ਦੇ ਵਿੱਚ, ਬਟ ਇੱਕ ਚੀਜ਼ ਨਵੀਂ ਵਾਪਰੀ ਆ ਕਿ ਆਰਥਿਕ ਮੁਹਾਜ਼ ਤੇ ਸਭ ਵਿਚਾਰਧਾਰਕ ਵਖਰੇਵੇਂ, ਸਭ ਸਿਆਸੀ ਗਿਲੇ ਸ਼ਿਕਵੇ ਮਿਟ ਜਾਂਦੇ ਆ ਜਾਂ ਲੋਕਾਂ ਦੀ ਪਾਵਰ ਮਿਟਾ ਦਿੰਦੀ ਹੈ। ਤਾਂ ਇਹ ਇੱਕ ਵੱਖਰੀ ਕਿਸਮ ਦੀ, ਮੈਂ ਕਹੂੰਗਾ ਕਿ ਸਾਡੇ ਸਾਹਮਣੇ ਮਿਸਾਲ ਆ ਜਿੱਥੇ ਕਮਿਊਨਿਸਟ ਤੇ ਗੁਰਸਿੱਖ ਜਿਹੜੇ ਆ ਉਹ ਇਕੱਠੇ ਲੜ ਰਹੇ ਆ। ਤਾਂ ਲਾਲ ਸਲਾਮ ਦਾ ਜਵਾਬ ਗੁਰਸਿੱਖ ਵੀ ਦੇ ਦਿੰਦਾ ਤੇ ਬੋਲੇ ਸੋ ਨਿਹਾਲ ਦੇ ਮਗਰ ਜਕਾਰਾ ਸਤਿ ਸ੍ਰੀ ਅਕਾਲ ਦਾ ਕਾਮਰੇਡ ਵੀ ਦੇ ਦਿੰਦਾ। ਇਹ ਇੱਕ ਵੱਖਰੀ ਕਿਸਮ ਦੀ, ਮੈਂ ਕਹੂੰਗਾ ਕਿ ਮਿਸਾਲ ਆ ਕਿ ਪੰਜਾਬ ਤੇ ਹਰਿਆਣਾ ਜਿਹਨੂੰ ਦੂਰ ਦੂਰ ਕਰ ਦਿੱਤਾ ਸੀ ਉਹ ਨੇੜੇ ਆ ਗਏ। ਇੱਕ ਵੱਖਰੀ ਕਿਸਮ ਦੀ ਮਿਸਾਲ ਸਾਡੇ ਸਾਹਮਣੇ ਆ ਕਿ ਹਿੰਦੂ ਤੇ ਸਿੱਖ ਜਿਹਨੂੰ ਇੱਕ ਸਿਆਸੀ ਪਹੁੰਚ ਦੇ ਤਹਿਤ ਪਾੜਿਆ ਗਿਆ ਪੰਜਾਬ 'ਚ, ਕਿਉਂਕਿ ਇਹਨਾਂ ਨੂੰ ਪਾੜੇ ਤੋਂ ਬਗੈਰ ਆਪਣਾ ਏਜੰਡਾ ਇੱਥੇ ਰਨ ਕਰਨਾ ਸੌਖਾ ਹੀ ਨਹੀਂ, ਨਾ ਇੰਦਰਾ ਵਾਸਤੇ ਸੀਗਾ ਨਾ ਮੋਦੀ ਵਾਸਤੇ ਆ, ਤਾਂ ਉਹਨਾਂ ਨੂੰ ਪਾੜਿਆ ਗਿਆ। ਜਿਵੇਂ ਮੁਸਲਮਾਨ ਤੇ ਅੱਜ ਕੱਲ੍ਹ ਹਿੰਦੂ ਦਾ ਪਾੜਾ ਵਧਾਇਆ ਗਿਆ ਇੱਕ ਸਿਆਸੀ ਏਜੰਡਾ ਰਨ ਕਰਨ ਵਾਸਤੇ। ਤਾਂ ਉਹ ਹਿੰਦੂ ਸਿੱਖ ਦੀ ਜਿਹੜੀ ਬਹੁਤ ਜ਼ਰੂਰੀ ਸਾਂਝ ਹੈ ਪੰਜਾਬ ਲਈ, ਬਹੁਤ ਜ਼ਰੂਰੀ ਸਾਂਝ ਹੈ ਪੰਜਾਬ ਦੇ ਵਿਕਾਸ ਲਈ, ਮੇਰੇ ਖਿਆਲ ਦੇ ਨਾਲ ਬਹੁਤੀ ਨਹੀਂ ਕਹੂੰਗਾ, ਪਰ ਥੋੜੀ ਉਹ ਜਿਹੜੀ ਦੂਰੀ ਸੀ ਉਹ ਮੇਟ ਕੇ ਤੇ ਨੇੜੇ ਹੋਣੀ, ਮਜ਼ਬੂਤ ਹੋਣੀ ਸ਼ੁਰੂ ਹੋ ਗਈ। ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ JJP ਤੇ ਖਾਪ ਨੇ ਪ੍ਰੈਸ਼ਰ ਹੋਰ ਵੀ ਵਧਾਤਾ ਹੈ। ਬਿਲਕੁਲ ਇਹਨਾਂ ਤੇ ਦਾਬ ਜਿਹੜੀ ਆ ਉਹ ਖਾਪ ਪੰਚਾਇਤ ਦੇ ਰਹੀ ਆ। ਖਾਪ ਪੰਚਾਇਤਾਂ ਦਾ ਬੜਾ ਪ੍ਰਭਾਵ ਹੈ ਉਸ ਦੀ ਰਾਜਨੀਤੀ ਦੇ ਵਿੱਚ। ਜੇ ਤੁਸੀਂ ਦੇਖੋਗੇ ਨਾ ਹਰਿਆਣੇ ਦਾ ਵਿਕਾਸ ਕਿਸ ਤਰ੍ਹਾਂ ਹੋਇਆ, ਜਿਵੇਂ ਉਹਨਾਂ ਦਾ ਸਕੂਲੀ ਢਾਂਚਾ, ਜਦੋਂ ਤੁਸੀਂ ਜਾ ਕੇ ਦੇਖੋਗੇ ਤਾਂ ਉਹਦੇ ਵਿੱਚ ਜਿਹੜੇ ਕਾਪੀ ਦੇ ਬਾਬੇ ਆ ਨਾ ਉਹਨਾਂ ਦਾ ਬਹੁਤ ਵੱਡਾ ਰੋਲ ਅਦਾ ਉਹਨਾਂ ਕੀਤਾ ਹੈ।
ਉਹ ਜਾ ਕੇ ਸਕੂਲਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਗਾਹਬਾਨੀ ਕਰਦੇ ਆ, ਨਿਗਰਾਨੀ ਕਰਦੇ ਆ ਕਿ ਹਾਂ ਵੀ ਕੋਈ ਟੀਚਰ ਲੇਟ ਤਾਂ ਨਹੀਂ ਹੋ ਰਿਹਾ। ਸੋ ਇਸ ਤਰ੍ਹਾਂ ਉਹਨਾਂ ਦੀਆਂ ਬਹੁਤ ਜ਼ਿੰਮੇਵਾਰੀਆਂ ਨੇ। ਹਾਂ, ਖਾਪ ਪੰਚਾਇਤਾਂ ਦੇ ਕਈ ਫੈਸਲੇ ਤੁਹਾਨੂੰ ਪਤਾ ਹੀ ਵਿਵਾਦਤ ਵੀ ਹੋ ਜਾਂਦੇ ਨੇ, ਤਾਂ ਖਾਪ ਪੰਚਾਇਤਾਂ ਆਪਣੇ ਰੰਗ 'ਚ ਆ ਗਈਆਂ। ਉਹਨਾਂ ਤੇ ਕੰਗਣਾ ਰਣੌਤ ਨੂੰ ਇੱਥੋਂ ਤੱਕ ਚੈਲੰਜ ਕਰ ਦਿੱਤਾ, ਉਹਨੇ ਕਿਹਾ ਕੁੜੀ ਆ ਕੇ ਦਿਖਾ ਰਿਹਾ ਨੇ ਦੇ ਵਿੱਚ, ਤੈਨੂੰ ਖੰਡ ਪਾਉਣੇ ਆ ਜਾ, ਤੂੰ ਕਿਸਾਨਾਂ ਨੂੰ ਕਹਿੰਦੀ ਆ ਨਾ। ਹਾਲਾਂਕਿ ਚਲੋ ਉਹਨੇ ਗੱਲ ਤੇ ਸ਼ੁਰੂ ਕੀਤੀ ਸੀ ਸਾਡੀ ਪੰਜਾਬੀ ਬੇਬੇ ਤੋਂ, ਤਾਂ ਹਰਿਆਣਵੀ ਜਿਹੜੇ ਜਾਟ ਆ ਉਹ ਵੀ ਸਿੱਧੇ ਹੋ ਗਏ, ਕਹਿੰਦੇ ਤੂੰ ਵੜ ਕੇ ਦਿਖਾ ਹੁਣ ਹਰਿਆਣੇ ਦੇ ਵਿੱਚ, ਤੂੰ ਕੌਣ ਹੁੰਦੀ ਆ ਸਾਡੀ ਕਿਸਾਨਾਂ ਦੀ ਬੇਬੇ ਤੇ ਇਸ ਤਰ੍ਹਾਂ ਦੇ ਸ਼ਬਦ ਵਰਤਣ ਵਾਲੀ। ਤਾਂ ਇਸ ਤੋਂ ਬਾਅਦ ਜਿਹੜੀ ਅਗਲੀ ਹੁਣ ਦਾਬ ਆ ਉਹ ਦਿੱਤੀ ਇਹਨਾਂ ਨੇ ਚੌਟਾਲਾ ਪਰਿਵਾਰ ਨੂੰ, ਕਿਉਂਕਿ ਜਿਹੜਾ ਹੈਗਾ ਦੂਸਰਾ ਅਭੈ ਚੌਟਾਲਾ, ਬਿੱਲੂ ਜਿਹਨੂੰ ਕਹਿੰਦੇ ਆ, ਸਾਡੇ ਏਰੀਏ ਦੇ ਹੀ ਨੇ, ਬਹੁਤੀ ਦੂਰ ਨਹੀਂ ਇਹਨਾਂ ਦਾ ਪਿੰਡ, ਤੇ ਉਹ ਜਿਹੜਾ ਅਭੈ ਚੌਟਾਲਾ ਆ ਉਹਨੇ ਤਾਂ ਸਾਫ਼ ਕਹਿ ਦਿੱਤਾ, ਉਹਨੇ ਆਖਿਆ ਲਓ ਭਾਈ, ਕਿਉਂਕਿ ਇਹਦਾ ਚਾਚਾ ਹੈ ਨਾ ਦੁਸ਼ਯੰਤ ਦਾ, ਅੱਡ ਹੋ ਗਿਆ ਸੀ ਆਪਸ ਦੇ ਵਿੱਚ, ਤੁਹਾਨੂੰ ਯਾਦ ਹੋਣਾ। ਤਾਂ ਉਹਨੇ ਆਖਿਆ ਕਿ ਮੇਰਾ ਅਸਤੀਫਾ ਤਾਂ ਤੁਹਾਡੇ ਕੋਲ ਪਿਆ, ਕਿ ਸਾਨੂੰ ਜਦੋਂ ਕਹੋਗੇ ਮੈਂ MLA-ਸ਼ਿਪ ਤੋਂ ਅਸਤੀਫਾ ਦੇ, ਮੈਂ ਤਾਂ ਬਸ ਸਾਈਨ ਕਰਨੇ ਆ, ਮੇਰਾ ਰਿਜ਼ਾਈਨ ਤੁਹਾਡੇ ਕੋਲ ਪਿਆ। ਤਾਂ ਉਹ ਤਾਂ ਹੋ ਗਿਆ ਪਾਰ। ਹੁਣ ਗੱਲ ਆ ਗਈ ਇਹਨਾਂ ਤੇ, ਤਾਂ ਇਹ ਜਿਹੜਾ ਦੁਸ਼ਯੰਤ ਹੈ ਦਾ ਜਿਹੜਾ ਬਾਪ ਹੈ ਅਜੇ ਸਿੰਘ ਚੌਟਾਲਾ, ਵੱਡਾ ਹੋਵੇ ਤੋਂ ਉਹਦੇ ਅੰਦਰ ਹੀ ਹੈ, ਤੁਹਾਨੂੰ ਪਤਾ ਹੁਣ ਪੈਰੋਲ ਤੇ ਉਹੀ ਤੇ ਮਸਲੇ ਸੀਗੇ, ਉਹੀ ਤੇ ਜ਼ਰੂਰਤਾਂ ਸੀਗੀਆਂ। ਉਹਨੇ ਵੀ ਆਖਿਆ ਕਿ MSP ਐਡ ਆਨ ਕਰ ਦਿਓ ਵਿੱਚ, ਤੇ ਗੱਲ ਨੇ ਬੜੇ। ਦੁਸ਼ਯੰਤ ਚੌਟਾਲਾ ਨੇ ਵੀ ਆਖਿਆ ਜੇ MSP ਤੇ ਹੁਣ ਕੋਈ ਗਾਜ ਡਿੱਗੂਗੀ ਤਾਂ ਫਿਰ ਮੈਂ ਜ਼ਿੰਮੇਵਾਰ ਹਾਂ, ਮੈਂ ਉੱਥੇ ਨਾਲ ਦੀ ਨਾਲ ਸਰਕਾਰ ਚ। ਚਲੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ, ਪਰ ਖਾਪ ਪੰਚਾਇਤਾਂ ਨੇ ਆਖਿਆ ਕਿ ਅਸੀਂ ਇਕੱਲੇ MLA ਨੂੰ ਜਾ ਕੇ ਪੁੱਛਣਾ ਵਾ ਕਿ ਹਾਂ ਭਾਈ ਮਿੱਤਰਾ ਕੀ ਕਹਿਣਾ ਤੇਰਾ, ਤੇ ਜੇ ਉਹ ਆਨਾਕਾਨੀ ਕਰੂਗਾ ਤੇ ਅਸੀਂ ਉੱਥੇ ਵੀ ਖਿੱਚ ਦੇਣੀ ਕਿ ਆ ਪਿੰਡਾਂ 'ਚ ਵੜ ਕੇ ਦਿਖਾ। ਮਤਲਬ ਖਾਪ ਪੰਚਾਇਤਾਂ ਜਿਹੜੀਆਂ ਉਹ ਸਿੱਧੀਆਂ ਹੋ ਗਈਆਂ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜੇ ਇਹ ਅੰਦੋਲਨ ਲੰਮਾ ਚੱਲਦਾ, ਹੋਰ ਲੰਮਾ ਖਿੱਚਿਆ ਜਾਂਦਾ ਔਰ ਇਹਦੀ ਵਿਆਪਕਤਾ ਜਿਹੜੀ ਇਹਦਾ ਪਸਾਰ ਜਿਹੜਾ ਹੋਰ ਜਾਂਦਾ, ਤਾਂ ਮੈਨੂੰ ਲੱਗਦਾ ਕਿ ਭਾਜਪਾ ਨੇ ਆਪਣੀਆਂ ਇੱਕ ਦੋ ਸਰਕਾਰਾਂ ਗਵਾ ਦੇਣੀ। ਜੀ ਜੀ ਬਿਲਕੁਲ। ਇਨ ਦੀ ਐਂਡ ਤਾਂ ਦੇਖੋ ਜੀ, ਇਹ ਸਰਕਾਰਾਂ ਨੂੰ ਤਾਂ ਵੋਟਾਂ ਦੇ ਨਾਲ ਤੇ ਆਪਣੀ ਜਿਹੜੀ ਆ ਬਹੁਮਤ ਦੇ ਵਿੱਚ ਰਹਿਣ ਦਾ ਹੀ ਜਿਹੜਾ ਉਹ ਗਰੂਰ ਜਿਹੜਾ ਸਰੂਰ ਉਹ ਰਹਿੰਦਾ ਆ। ਮਿੰਟੂ ਜੀ, ਦੇਖਿਆ ਵੈਸੇ ਜਾਵੇ ਇੱਕ ਜਿਹੜਾ RP ਸਿੰਘ ਦਾ ਕੱਲ੍ਹ ਬਿਆਨ ਸੀ ਕੰਗਨਾ ਦੇ ਖਿਲਾਫ, ਵੀ ਕਿਤੇ ਨਾ ਕਿਤੇ ਕਿਸਾਨਾਂ ਦੀ ਹਮਾਇਤ ਵੀ ਜਿਹੜਾ ਉਹ ਕਰਦਾ ਸੀਗਾ, ਦੂਜੇ ਪਾਸੇ ਇਹਨਾਂ ਨੂੰ ਬੁਲਾਈ ਵੀ ਜਾਂਦੇ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਵੀ ਜੇ ਚਾਹੁੰਦੇ ਤਾਂ ਇੰਟਰਨੈਟ ਵਗੈਰਾ ਬੰਦ ਵਗੈਰਾ ਉਹ ਸਾਰਾ ਕੁਛ ਕਰ ਸਕਦੇ ਸੀਗੇ, ਪਰ ਇਹ ਸਾਰਾ ਕੁਛ ਇਹਨਾਂ ਨੇ ਅਜੇ ਤੱਕ ਚੱਲਣ ਦਿੱਤਾ ਆ। ਇਸ ਦੇ ਪਿੱਛੇ ਕੀ ਇਹਨਾਂ ਦੀ ਕੋਈ ਦੂਰ ਦੀ ਰਣਨੀਤੀ ਹੋ ਸਕਦੀ ਹੈ, ਜਾਂ ਕੀ ਇਹ ਇਸ ਦੇ ਪਿੱਛੇ ਚੱਲ ਰਿਹਾ ਹੋਊਗਾ? ਨਹੀਂ, ਇਹ ਡਰ ਰਹੇ ਨੇ, ਹੁਣ ਡਰ ਗਏ ਨੇ। ਇਹਨਾਂ ਨੂੰ ਪਤਾ ਹੀ ਨਹੀਂ ਸੀਗਾ, ਇਹਨਾਂ ਨੂੰ ਇਹ ਸੀਗਾ ਕਿ ਅਸੀਂ ਪੰਜਾਬੀਆਂ ਨੂੰ ਉੱਥੇ ਘੇਰ ਲੈਣਾ, ਮਤਲਬ ਕਿ ਬਾਰਡਰ ਸੀਲ ਕਰਕੇ ਇਹਨਾਂ ਨੂੰ ਗਾਹ ਨਹੀਂ ਆਉਣ ਦੇਣਾ, ਉੱਥੇ ਕਰ ਦਿਆਂਗੇ, ਤੇ ਜਿਹੜਾ ਉਹਦਾ ਭਾਰ ਪੈਣਾ ਉਹ ਸਾਰਾ ਪੈਣਾ ਸਰਕਾਰ ਤੇ ਕਾਂਗਰਸ, ਜੋ ਵੀ ਅਸੀਂ ਤਗੜਾ ਸਟੈਪ ਚੱਕਾਂਗੇ। ਮਤਲਬ ਕਿ ਕਰ ਦਿੱਤਾ ਜਾਂਦਾ। ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਾਂਗਰਸ ਦੀ ਸਰਕਾਰ ਇਸ ਤਰ੍ਹਾਂ ਹੀ ਲੱਗਦੀ ਹੈ, ਤੇ ਜਿਸ ਤਰ੍ਹਾਂ ਮਥੇਰੀ ਹੋ ਗਈ ਇਹਨਾਂ ਦੀ, ਤਾਂ ਉਹ ਉਲਟ ਗਿਆ ਮਾਮਲਾ, ਉਲਟ ਗਿਆ। ਜਦੋਂ ਹਰਿਆਣੇ ਤੇ ਪਈ, ਹਰਿਆਣਾ ਸਰੈਂਡਰ ਕਰ ਗਿਆ ਕਿ ਅਸੀਂ ਕਿਉਂ ਗਏ, ਸਾਡੇ ਤੇ ਇੱਥੇ ਲੋਕਾਂ ਨੇ ਘਰਾਂ ਚੋਂ ਜੀ ਨਿਕਲਣੇ ਮਾਹੌਲ ਕਰ ਦੇਣੇ ਆ। ਤਾਂ ਫਿਰ ਉੱਥੇ ਆ ਗਈ ਕਹਾਣੀ। ਦਿੱਲੀ ਦੇ ਵਿੱਚ ਸਰਕਾਰ ਕੇਜਰੀਵਾਲ ਉਹ ਵੀ ਸਰਕਾਰ ਸਰੈਂਡਰ ਕਰ ਗਈ ਕਿਸਾਨਾਂ ਦੇ ਮੂਹਰੇ, ਉਹਨਾਂ ਨੇ ਤਾਂ ਇਹਨਾਂ ਨੂੰ ਨਾ ਕਰ ਦਿੱਤੀ ਜੇ ਨਾ ਬਣਾਉਣ ਤੋਂ, ਤੇ ਮਾਮਲਾ ਕਿੱਥੇ ਪੈ ਗਿਆ? ਤਾਂ ਉੱਤੋਂ ਜਿਹੜੀ ਸਭ ਤੋਂ ਵੱਡੀ ਸੱਟ ਵੱਜੀ, ਮਾਮਲਾ ਜਿਹੜਾ ਉਹ ਚੱਲ ਗਿਆ ਮੱਧ ਪ੍ਰਦੇਸ਼ ਤੱਕ, ਗੁਜਰਾਤ ਤੱਕ ਕਿਸਾਨ ਹੋਣਾ ਹੀ ਸ਼ੁਰੂ ਹੋ ਗਿਆ। ਹੁਣ ਤੇ ਡਰ ਗਏ ਨੇ, ਹੁਣ ਤੇ ਬੁਰੀ ਤਰ੍ਹਾਂ ਹੀ ਘਬਰਾਏ ਪਏ। ਇਸ ਕਰਕੇ ਕੋਈ ਤਕੜਾ ਸਟੈਪ ਚੁੱਕਣ ਤੋਂ ਪਹਿਲਾਂ 100 ਵਾਰੀ ਸੋਚਣਗੇ, ਕਿਉਂਕਿ ਗੱਲ ਇਹ ਹੈ ਨਾ ਕਿ ਕਿਸਾਨ ਦੇ ਨਾਲ ਹਮਦਰਦੀ ਜਿਹੜੀ ਕਿਸਾਨ ਦੀ ਉਹ ਰਹਿੰਦੀ ਆ। ਭਾਵੇਂ ਤੁਸੀਂ ਦੇਖੋ, ਅਸੀਂ ਹੁਣ ਇੱਥੇ ਰਹਿੰਦੇ ਹਾਂ ਪਿੰਡ ਦੇ ਵਿੱਚ ਕੀ, ਮੈਂ ਤਾਂ ਖੇਤ ਦੇ ਵਿੱਚ ਹੀ ਰਹਿੰਦਾ, ਮੇਰਾ ਤੇ ਘਰ ਖੇਤ ਦੇ ਵਿੱਚ ਆ। ਹੁਣ ਜੇ ਕੋਈ ਆਪਾਂ ਕਹਿੰਦੇ ਨਾ ਕਿ ਵੱਡਾ ਜ਼ਿਮੀਂਦਾਰ ਵੀ, ਮੈਂ ਇੱਕ ਦਿਨ ਤੁਹਾਨੂੰ ਗੱਲ ਵੀ ਸੁਣਾਈ ਸੀ 100 ਕਿੱਲੇ ਵਾਲੇ ਦੀ, ਤਾਂ ਵੱਡਾ ਜ਼ਿਮੀਂਦਾਰ ਭਾਵੇਂ ਉਹ ਘੋਲ ਦੇ ਵਿੱਚ ਨਾ ਵੀ ਜਾਵੇ, ਉਹ ਇੱਥੋਂ ਹਮਦਰਦੀ ਰੱਖਦਾ। ਮੰਨ ਲਓ 4 ਬੰਦੇ ਘੱਲ ਦਿੱਤੇ, ਕਿਸੇ ਨੂੰ ਪੈਸੇ ਦੀ ਲੋੜ ਆ ਜਾਂ ਬੱਸ ਘਲਾ ਦਿੱਤੀ, ਇਸ ਤਰ੍ਹਾਂ ਦੇ ਕੰਮ ਜਿਹੜੇ ਉਹ ਕਰੀ ਜਾਂਦੇ ਆ। ਸੋ ਇਸ ਕਰਕੇ ਡਰੇ ਪਏ ਆ ਕਿ ਇਹ ਕਿਸਾਨ, ਹੁਣ ਦੇਖੋ 50 ਕਰੋੜ ਬੰਦਾ ਇੱਕ ਕਿੱਤੇ ਨਾਲ ਜੁੜਿਆ, ਉਹਦੇ ਨਾਲ ਕਿੰਨੇ ਜੀ ਜੁੜੇ ਹੋਣਗੇ ਅੱਗੇ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਨਾ। 40-50 ਕਰੋੜ ਇੱਕ ਕਿੱਤੇ ਨਾਲ ਜੁੜਿਆ। ਜਦ ਉਸ ਕਿੱਤੇ ਦੇ ਲੋਕ ਜਿਹੜੇ ਆ ਉਹ ਸੜਕ ਤੇ ਆ ਗਏ ਤੇ ਉਹਨਾਂ ਦੇ ਨਾਲ ਹਮਦਰਦੀ ਟੁੱਟ ਗਈ, ਸਿਆਸਤ ਜਿਹੜੀ ਉਹ ਆਪਣੇ ਆਪ ਹੋ ਜਾਊਗੀ ਫਿਰ। ਬਿਲਕੁਲ। ਪ੍ਰਵਾਸੀ ਦਿਲ ਖੋਲ ਕੇ ਪਾ ਰਹੇ ਨੇ ਅੰਦੋਲਨ ਦੇ ਵਿੱਚ ਹਿੱਸਾ ਜੀ, ਬਦਾਮ, ਪਿੰਨੀਆਂ, ਕਈ ਕੁਛ ਆ ਰਿਹਾ। ਬਿਲਕੁਲ ਇਹਨਾਂ ਦੇ ਨਾਂ ਦੇ ਤਾਂ ਤਾੜੀ ਠੋਕਣੀ ਚਾਹੀਦੀ ਹੈ, ਸਿੱਧੂ ਵਾਲੀ ਤਾੜੀ ਠੋਕੋ, ਤਾੜਾ ਠੋਕਣਾ ਚਾਹੀਦਾ ਮੇਰੇ ਖਿਆਲ ਦੇ ਨਾਲ। ਕਿਉਂਕਿ ਦੇਖੋ ਇਹਨਾਂ ਵਾਸਤੇ ਪਿੰਨੀਆਂ ਭੇਜਣੇ, ਬਦਾਮ ਭੇਜਣੇ, ਇਹ ਤੇ ਦੇਖਿਆ ਨਾ ਆਪਾਂ $1000 ਦੇ ਚੈੱਕ ਜਿਹੜੇ ਆ ਉਹ ਭੇਜ ਦਿੰਦੇ ਆ,
ਜੇ ਫਲਾਣਾ ਪੀ ਤੇ ਫਲਾਣਾ ਪੀ ਤੇ ਮੁੜ ਕੇ ਰੌਲਾ ਵੀ ਪੈ ਜਾਂਦਾ ਹੈ। ਤੇ ਪਿੰਨੀਆਂ ਪੁੰਨੀਆਂ ਤੇ ਕੋਈ ਵੱਡੀ ਗੱਲ ਨਹੀਂ ਹੈ। ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਕੁਛ NRIs ਨੇ ਬੱਸ ਸਰਵਿਸ ਸ਼ੁਰੂ ਕਰ ਦਿੱਤੀ, ਅਲਸੀ ਦੀਆਂ ਪਿੰਨੀਆਂ ਬਣ ਰਹੀਆਂ ਨੇ ਦੁਆਬੇ ਦੇ ਵਿੱਚ। ਤੇ ਇਸ ਤੋਂ ਇਲਾਵਾ ਜਿਹੜੇ ਟੁੱਟ ਬ੍ਰਦਰਸ ਨੇ ਉਹਨਾਂ ਨੇ ਬਦਾਮ ਬਹੁਤ ਭੇਜੇ ਨੇ, ਮੇਰੇ ਖਿਆਲ ਦੇ ਨਾਲ 20 ਕੁਆਂਟਲ ਬਦਾਮ, 20 ਕੁਆਂਟਲ ਬਦਾਮ, 20 ਕੁਆਂਟਲ ਕਈ ਵਾਰ ਆਪਣੇ ਇਹ ਤੇ ਸ਼ਹਿਰ ਦੇ ਵਿੱਚ ਮੁਹੱਲੇ 'ਚ ਕਣਕ ਨਹੀਂ ਹੁੰਦੀ 20 ਕੁਆਂਟਲ ਤੋਂ ਹੀ ਘਰਾਂ ਦੇ ਵਿੱਚ, ਤਾਂ 20 ਕੁਆਂਟਲ ਬਦਾਮ ਉਹਨਾਂ ਨੇ ਘੱਲ ਦਿੱਤੇ ਆ। ਮੈਂ ਦੇਖ ਰਿਹਾ ਸੀਗਾ ਪਰਵਾਨਾ ਜੀ ਹੈਗੇ ਆ, ਨੌਜਵਾਨ ਆਗੂ ਆ ਵੈਸੇ, ਤੇ ਚਲੋ ਹੋ ਸਕਦਾ ਕਿਸੇ ਨੂੰ ਪਸੰਦ ਆਉਣ ਜਾਂ ਨਾ ਆਉਣ, ਦਮਦਮੀ ਟਕਸਾਲ ਵਾਲੇ ਆ, ਗੁਰਸਿੱਖ ਆ ਤੇ ਥੋੜੇ ਗਰਮ ਮਜ਼ਾਜੀ ਨੇ। ਤਾਂ ਉਹਨਾਂ ਦਾ ਪਰਿਵਾਰ ਵੀ ਬਣਾ ਰਿਹਾ ਸੀਗਾ ਇਸ ਤਰ੍ਹਾਂ ਸੁੱਕੀ ਦਾ, ਜਿਹੜੇ ਸੁੱਕੇ ਮੇਵੇ ਹੁੰਦੇ ਉਹਨਾਂ ਦੇ ਪੈਕਟ ਮੈਂ ਉਹਨਾਂ ਦੀ ਵੀ ਦੇਖ ਰਿਹਾ ਸੀਗਾ ਛੋਟੀ। ਤਾਂ ਇਸ ਤਰ੍ਹਾਂ ਦੇਖੋ ਸਾਰੇ ਪੰਜਾਬ ਦੇ ਵਿੱਚ ਲੈ ਰਿਹਾ, ਤਾਂ NRI ਬਹੁਤ ਯੋਗਦਾਨ ਪਾ ਰਹੇ। ਇਹ ਤੋਂ ਵੀ ਵੱਡਾ ਯੋਗਦਾਨ ਕੀ ਆ ਕਿ ਉਹਨਾਂ ਨੇ ਇਸ ਮੁੱਦੇ ਨੂੰ ਕੌਮਾਂਤਰੀ ਮੰਚ ਤੇ ਚੁੱਕਿਆ। ਮੈਂ ਹਮੇਸ਼ਾ ਇਹੀ ਗੱਲ ਪੰਜਾਬੀਆਂ ਦੇ ਹੱਕ 'ਚ ਇਸੇ ਕਰਕੇ ਭੁਗਤਾਉਂਦਾ ਸੀਗਾ ਕਿ ਇਸ ਦੇਸ਼ ਦੀ ਤਕਦੀਰ ਤੇ ਤਸਵੀਰ ਪੰਜਾਬੀ ਹੀ ਬਦਲਣਗੇ ਜਦੋਂ ਵੀ ਬਦਲਣਗੇ ਪੋਲੀਟੀਕਲ ਸਿਸਟਮ। ਕਿਉਂ? ਕਿਉਂਕਿ ਉਹਨਾਂ ਦਾ ਡਾਇਸਪੋਰਾ ਬਹੁਤ ਆ ਔਰ ਉਹ ਪੋਲੀਟੀਕਲ ਗਾਂ ਪਾਵਰ ਰੱਖਦੇ ਆ। ਇਹ ਨਹੀਂ ਹੈ ਕਿ ਉੱਥੇ ਜਾ ਕੇ ਉਹ ਉੱਦਾਂ ਹੀ ਮਤਲਬ ਕਿ ਨਖਿੱਧ ਜੇ ਕੰਮ ਕਰੀ ਜਾਂਦੇ ਆ, ਉੱਥੇ ਸੰਸਥਾ ਦੇ ਵਿੱਚ ਪਹੁੰਚੇ ਪਏ ਆ। ਤਾਂ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਯਕਦਮ ਕੌਮਾਂਤਰੀ ਮੰਚ ਤੇ ਪਹੁੰਚ ਜਾਂਦੀ। ਹੁਣ ਦੇਖੋ ਉੜੀਸਾ ਦਾ ਕਿਸਾਨ ਇਸ ਤਰ੍ਹਾਂ ਸ਼ੁਰੂ ਕਰਦਾ ਤੇ ਉਹਦੀ ਵਿਚਾਰੇ ਦੀ ਆਵਾਜ਼ ਪਹੁੰਚ ਨਹੀਂ ਸੀਗੀ, ਵਾਸ਼ਿੰਗਟਨ DC ਤੱਕ ਪਹੁੰਚ ਸਕਦੀ ਸੀ, ਨਿਊਯਾਰਕ ਤੱਕ ਪਹੁੰਚ ਸਕਦੀ ਸੀ, ਨਿਊਜ਼ੀਲੈਂਡ ਤੱਕ ਪਹੁੰਚ ਸਕਦੀ ਸੀ। ਨਹੀਂ, ਇਹਦਾ ਇਹ ਕਾਰਨ ਨੇ, ਕਈ ਕਾਰਨ ਹੈ। ਪ੍ਰਵਾਸ ਠੀਕ ਆ, ਸਾਨੂੰ ਬਹੁਤ ਚਿੰਤਾ ਕਰਦਾ ਕਿ ਸਾਡੇ ਨਾਲ ਵਿਛੜੇ ਬੈਠੇ ਨੇ, ਅਸੀਂ ਉਹਨਾਂ ਨੂੰ ਕਈ ਵਾਰ ਮਿਲਣ ਨੂੰ ਤਰਸਦੇ ਆ, ਉਹ ਸਾਨੂੰ ਮਿਲਣ ਨੂੰ ਤਰਸਦੇ ਆ, ਪਰ ਇਹਦਾ ਫਾਇਦਾ ਵੀ ਹੈ ਤੇ ਸਾਡਾ ਚਲੋ ਠੀਕ ਹੈ ਦੇਣ ਦਾ ਆਪਾਂ ਕਹਿੰਦੇ ਆ ਕਿ ਬੱਚੇ ਸਾਡੇ ਜਾ ਰਹੇ ਨੇ, ਸਾਡੀਆਂ ਪੀੜ੍ਹੀਆਂ ਉੱਧਰ ਨੂੰ ਜਾ ਰਹੀਆਂ, ਸਾਡੀ ਆਬਾਦੀ ਘੱਟ ਰਹੀ, ਬਟ ਇੱਕ ਆਵਾਜ਼ ਜਿਹੜੀ ਜਾਂਦੀ ਹੈ ਨਾ ਉਸ ਮੰਚ ਤੇ, ਉਸ ਪੱਧਰ ਤੇ, ਕੌਮਾਂਤਰੀ ਪੱਧਰ ਤੇ, ਇਹ ਬਹੁਤ ਵੱਡਾ ਰੋਲ ਹੈ ਇਹਨਾਂ ਦਾ। ਤਾਂ ਮੇਰੇ ਖਿਆਲ ਦੇ ਨਾਲ ਜੋ ਮਾਈਕ 20 ਕੁਆਂਟਲ ਬਦਾਮ ਟੁੱਟ ਬ੍ਰਦਰਸ ਲਈ ਕੀ ਚੀਜ਼ ਆ, ਉਹ ਤਾਂ ਮੇਰੇ ਖਿਆਲ ਦੇ ਨਾਲ 200 ਕੁਆਂਟਲ ਵੀ ਘੱਲ ਦੇਣ, ਕੋਈ ਵਕਤ ਵੱਡੀ ਗੱਲ ਨਹੀਂ ਹੈ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਉੱਥੇ ਹੁਣ ਜਿੱਦਾਂ ਜੈਜੀ ਵੈਂਸ ਵਰਗੇ ਉਹ ਜਾ ਕੇ ਪ੍ਰੋਟੈਸਟ ਕਰ ਰਹੇ ਨੇ, ਤਾਂ ਉਹ ਮੈਂ ਦੇਖ ਰਿਹਾ ਕਿ ਜੈਜੀ ਵੈਂਸ ਦਾ ਪ੍ਰੋਟੈਸਟ ਸਾਡੇ ਲਈ ਕੋਈ ਮਾਈਨਾਖੇਜ਼ ਨਹੀਂ ਹੈ ਬਹੁਤਾ। ਸਾਡੇ ਲਈ ਉਹ ਇੱਕ ਸਧਾਰਨ ਕਲਾਕਾਰ ਆ ਰਹੇ, ਅਸੀਂ ਉਹਨਾਂ ਨੂੰ ਆਪਣੇ ਭਰਾ ਗਿਣਦੇ ਹਾਂ। ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਕੋਈ ਸਾਡੇ ਤੇ ਆਸਾਨ ਕੀਤਾ, ਕੋਈ ਤੀਰ ਮਾਰਿਆ, ਬਟ ਗੱਲ ਇਹ ਹੈ ਕਿ NDTV ਉਹਨੂੰ ਕਵਰ ਕਰ ਰਿਹਾ। ਦੇਖੋ NDTV ਕਵਰ ਕਰ ਰਿਹਾ, ਤੇ NDTV ਤੁਹਾਨੂੰ ਪਤਾ ਹੀ ਹੈ ਕਿ ਸਥਾਨ ਰੱਖਦਾ, ਇੱਕ ਸਪੇਸ ਰੱਖਦਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਮਾਈਕ ਸਹਾਇਤਾ ਤੋਂ ਵੀ ਵੱਡਾ ਯੋਗਦਾਨ ਇਹ ਆ ਕਿ ਜੋ ਵਿਆਪਕਤਾ, ਜੋ ਪ੍ਰਸਾਰ ਸੰਸਾਰ ਪੱਧਰ ਤੇ ਇਸ ਅੰਦੋਲਨ ਨੂੰ ਮਿਲਿਆ, ਉਹਦੇ ਵਿੱਚ NRI ਜੋ ਭਾਈਚਾਰਾ ਹੈ, ਜੋ ਸਾਡਾ ਬ੍ਰਦਰ ਹੋ ਗਿਆ, ਉਹਦਾ ਬਹੁਤ ਵੱਡਾ ਰੋਲ ਰਿਹਾ ਹੈ। ਜੀ ਬਿਲਕੁਲ। ਤੇ ਮਿੰਟੂ ਜੀ ਨਾਲ ਹੀ ਦੱਸਦੇ ਜਾਈਏ, ਅੱਜ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਇੱਕ ਕਾਰ ਟਰੱਕ ਰੈਲੀ ਜਿਹੜੀ ਆ ਉਹ ਵੀ ਹੋਣ ਜਾ ਰਹੀ ਹੈਗੀ ਆ। ਸੋ ਭਾਰਤੀ ਸਫਾਰਤਖਾਨੇ ਦੇ ਮੂਹਰਿਓਂ ਸੈਂਕੜੇ ਹਜ਼ਾਰਾਂ ਜਿਹੜੇ ਟਰੱਕ ਕਾਰ ਜਿਹੜੇ ਆ ਉਹ ਉਹਨਾਂ ਦੇ ਬੋਲੇ ਕੰਨਾਂ ਨੂੰ ਹੌਰਨ ਵਜਾਉਂਦੇ ਹੋਏ ਜਿਹੜੇ ਉੱਧਰੋਂ ਲੰਘਣਗੇ। ਸੋ ਜਿਹੜੇ ਸਰੋਤੇ ਸੁਣ ਰਹੇ ਨੇ, ਓਕਲੈਂਡ, ਪੋਰਟ ਆਫ ਓਕਲੈਂਡ ਤੋਂ ਇਹ ਜਿਹੜੀ ਸਵੇਰੇ 11:30 ਵਜੇ ਅੱਜ ਜਿਹੜੀ ਇਹ ਸ਼ੁਰੂ ਹੋਣੀ ਆ, ਅਤੇ ਭਾਰਤੀ ਸਫਾਰਤਖਾਨਾ ਜਿਹੜਾ ਸੈਨ ਫਰਾਂਸਿਸਕੋ ਉਸ ਦੇ ਮੂਹਰਿਓਂ ਲੰਘਦੀ ਹੋਈ ਇਹ ਜਾਣੀ ਆ। ਸੋ ਜਿਹੜੇ ਵੀ ਅਜੇ ਸੁਣ ਰਹੇ ਨੇ, ਅਜੇ ਮੂਡ ਬਣਾ ਰਹੇ ਨੇ ਵੀ ਜਾਈਏ ਕਿ ਨਾ ਜਾਈਏ, ਹੁਮ ਕੇ ਜਿਹੜਾ ਜੀ ਇੱਥੇ ਜਿਹੜਾ ਪਹੁੰਚੋ, ਅਤੇ ਤਾਂ ਜੋ ਇਸ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਆਪਾਂ ਇੱਥੋਂ ਬੈਠਿਆਂ ਵੀ ਜਿਹੜਾ ਉਹਨਾਂ ਨਾਲ ਸਾਥ ਦੇ ਸਕੀਏ, ਉਹਨਾਂ ਦਾ ਹੌਸਲਾ ਵਧਾ ਸਕੀਏ। ਜੀ ਅਗਲੀ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਸੰਘਰਸ਼ ਦੌਰਾਨ ਮਜਬੂਰ ਲੋਕਾਂ ਦੀ ਲੁੱਟ ਵੀ ਸ਼ੁਰੂ ਹੋ ਗਈ। ਹਾਂਜੀ, ਇਹ ਸਾਡੇ ਵਿੱਚੋਂ ਹੀ ਲੋਕ ਨੇ, ਇਹ ਵੀ ਸਾਡੇ ਹੀ ਦੇਖੋ ਭੈਣ ਭਰਾ ਨੇ। ਮੈਂ ਨਾ ਇੱਕ ਪੜ੍ਹਦਾ ਪਿਆ ਸੀਗਾ ਖਬਰ, ਸਾਡੇ ਇੱਥੋਂ ਲਾਗਿਓ ਨਾ ਟਰਾਲੀ ਚੱਲੀ ਤੇ ਮਾਈ ਕਹਿੰਦੇ 667 ਰੁਪਈਏ ਲੈ ਕੇ ਆਈ। ਇੱਕ ਪਿੰਡ ਦੇ ਵਿੱਚੋਂ ਮਾਈ 667 ਰੁਪਈਏ ਲੈ ਕੇ ਆਈ। ਪਤਾ ਨਹੀਂ ਵਿਚਾਰੀ ਨੇ ਕਦੋਂ ਦੇ ਜੋੜੇ ਹੋਣੇ ਆ। ਹੁੰਦਾ ਨਾ ਆਪਣੇ ਬਜ਼ੁਰਗ ਜਿਹੜੇ ਆ ਉਹ ਬੜੀ ਬੱਚਤ ਕਰ ਦਿੰਦੇ ਆ, ਲਘੂ ਬੱਚਤ ਕਰਨ ਲੱਗ ਜਾਂਦੇ ਜਦੋਂ ਵਡੇਰੇ ਹੋ ਜਾਂਦੇ ਆ। ਛੋਟੀ ਉਮਰ 'ਚ ਮੇਰੇ ਵਾਂਗੂ ਭਾਵੇਂ ਘੱਟ ਹੀ ਹੋਣ, ਪਰ ਵੱਡੀ ਉਮਰ 'ਚ ਜਾ ਕੇ ਜੋੜਦੇ ਆ ਤੇ ਫਿਰ ਆਪਣੇ ਪੋਤਿਆਂ ਨੂੰ ਥੋੜ੍ਹੇ ਜਿਹੇ ਦੇ ਕੇ ਉਹਨੂੰ ਖੁਸ਼ੀ ਮਿਲਦੀ ਇਸ ਨੂੰ ਮਿਲਦੀ ਕਿ ਲੈ ਬੇਟਾ ਆਹ ਚੀਜ਼ ਲੈ ਲਾ, ਚੀਜ਼ ਲੈ ਲਾ। ਤੇ ਸਾਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਸਾਡੇ ਨਾਨੇ ਜਾਂ ਦਾਦੇ ਦਾਦੀਆਂ ਨਾਨੀਆਂ ਉਹ ਸਭ ਚੀਜ਼ ਦਿੰਦੀਆਂ ਨੇ, ਹੈ ਨਾ। ਤਾਂ ਇਹ ਇਸ ਤਰ੍ਹਾਂ ਦਾ ਇੱਕ ਸਾਡੇ ਮੋਹ ਹੈ ਸੱਭਿਆਚਾਰ ਦੇ ਵਿੱਚ। ਤਾਂ ਉਹ 667 ਰੁਪਏ ਫੜਾ ਕੇ ਮਾਈ ਕਹਿੰਦੀ ਕਿ ਪੁੱਤ ਜਿੱਤ ਕੇ ਆਇਓ ਦਿੱਲੀਓਂ, ਜੇ ਲੋੜ ਪਈ ਤੇ ਮੇਰੇ ਕੋਲ ਟੂਮਾਂ ਹੈਗੀਆਂ, ਮੈਂ ਟੂਮਾਂ ਵੇਚ
ਇੱਕ ਪਾਸੇ ਤੇ ਇਹ ਇਹੋ ਜਿਹੇ ਲੋਕ ਨੇ ਪੰਜਾਬ ਦੇ ਵਿੱਚ, ਤੇ ਇੱਕ ਪਾਸੇ ਇਹੋ ਜਿਹੇ ਗੰਦੇ ਲੋਕ ਵੀ ਆ ਜਿਹੜੇ ਲੁੱਟ ਕਰ ਰਹੇ ਨੇ। ਕਰੋਨਾ ਦੇ ਵਿੱਚ ਵੀ ਇਹਨਾਂ ਨੇ ਕਿਹੜਾ ਘੱਟ ਕੀਤੀ ਸੀ, ਤੁਹਾਨੂੰ ਯਾਦ ਹੋਣਾ ਕਿਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀਗੀਆਂ ਕਿ ਐਂਬੂਲੈਂਸਾਂ ਦੇ ਵਿੱਚ ਨਕਲੀ ਮਰੀਜ਼ ਬਣ ਕੇ ਇਹਨਾਂ ਨੇ ਢੋਆ ਢੁਆਈ ਕੀਤੀ, ਤੇ ਜਿਹੜੇ ਕਿਰਾਏ ਸੀਗੇ, ਭਾੜੇ ਸੀ ਜਿਹੜੇ 4-4 ਗੁਣਾ ਇਹਨਾਂ ਨੇ ਵੱਧ ਵਸੂਲ ਕੀਤੇ ਆ। ਹੁਣ ਕਹਿੰਦੇ ਕਿ ਨਿੱਜੀ ਬੱਸ ਵਾਲੇ ਜਿਹੜੇ ਆ ਉਹ 5-5 ਗੁਣਾ ਜਿਹੜਾ ਕਿਰਾਇਆ ਵਸੂਲ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਗੱਲ ਆ। ਸਰਕਾਰ ਨੂੰ ਚਾਹੀਦਾ, ਦੇਖੋ ਕਿਸਾਨ ਆਮ ਬੰਦੇ ਨੂੰ ਤੰਗ ਨਹੀਂ ਕਰ ਰਿਹਾ, ਤੁਸੀਂ ਜਾ ਕੇ ਦੇਖੋ ਦਿੱਲੀ ਦੇ ਵਿੱਚ, ਠੀਕ ਆ ਉਹਨਾਂ ਦੀ ਮਜਬੂਰੀ ਆ, ਪਰ ਆਮ ਬੰਦੇ ਨੂੰ ਤੰਗ ਨਹੀਂ ਕਰਦੇ। ਉਹ ਕਹਿੰਦੇ ਕਿ ਜੇ ਤੁਹਾਨੂੰ ਕੋਈ ਭੁੱਖ ਲੱਗਦੀ ਤੁਸੀਂ ਆ ਕੇ ਸਾਡੇ ਕੋਲੋਂ ਖਾ ਲਓ ਯਾਰ, ਜੇ ਤੁਹਾਨੂੰ ਕਿਸੇ ਚੀਜ਼ ਦੀ ਥੋੜ੍ਹ ਆ ਲੋਕਲ ਏਰੀਏ 'ਚ, ਉਹ ਕਹਿੰਦੇ ਕਿ ਤੁਸੀਂ ਆ ਕੇ ਸਾਡੇ ਤੋਂ ਲੈ ਜਾਓ, ਸਾਡੇ ਕੋਲ ਭਰਪੂਰ ਆ ਖਜ਼ਾਨੇ। ਆਮ ਬੰਦੇ ਦਾ ਉਹ ਇੱਥੋਂ ਤੱਕ ਖਿਆਲ ਰੱਖਦੇ ਕਿ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਹੱਥ ਜੋੜ ਕੇ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿ ਅਸੀਂ ਤੁਹਾਨੂੰ ਤਕਲੀਫ ਦੇ ਰਹੇ ਹਾਂ। ਦੇਖੋ ਕਿਸਾਨ ਦਾ ਹਿਰਦਾ। ਕਿ ਦੂਸਰੇ ਪਾਸੇ ਉਹਦੇ ਐਜੀਟੇਸ਼ਨ ਦੀ ਆੜ ਦੇ ਵਿੱਚ ਜੇ ਨਿੱਜੀ ਟਰਾਂਸਪੋਰਟਰ ਇਸ ਤਰ੍ਹਾਂ ਦਾ ਫਾਇਦਾ ਚੁੱਕ ਰਹੇ ਆ, ਇੱਕ ਤੇ ਦੇਖੋ ਖੱਜਲ ਖੁਆਰੀ ਤੇ ਹੈਗੀ ਆ ਨਾ, ਜਿਹਨੇ ਦਿੱਲੀ 'ਚ ਇਲਾਜ ਕਰਵਾਉਣ ਜਾਣਾ ਜਾਂ ਕਿਸੇ ਰਿਸ਼ਤੇਦਾਰ ਪਾਸ ਜਾਣਾ, ਕੋਈ ਵਿਆਹ ਸ਼ਾਦੀ ਆ, ਉਹਨਾਂ ਵਾਸਤੇ ਸਮੱਸਿਆ ਹੈ। ਉਸ ਸਮੱਸਿਆ ਦਾ ਇੱਕ ਤੇ ਨਿਵਾਰਨ ਨਹੀਂ ਹੈਗਾ, ਕੇਂਦਰ ਸਰਕਾਰ ਨੇ ਕਰਨਾ, ਕਿਸਾਨਾਂ ਨੇ ਰਜਾਮੰਦਗੀ ਦੇ ਕੇ ਕਰਨਾ। ਤਾਂ ਦੂਸਰੇ ਪਾਸੇ ਜੇ ਲੁੱਟ ਹੋ ਰਹੀ ਹੈ ਤਾਂ ਬਹੁਤ ਮਾੜੀ ਗੱਲ ਹੈ, ਸਰਕਾਰ ਨੂੰ ਇਸ ਪਾਸੇ ਤਵੱਜੋ ਦੇਣ ਦੀ ਜ਼ਰੂਰਤ ਹੈ। ਜੀ ਜੀ ਅਗਲੀ ਗੱਲ ਕਰ ਲਈਏ। ਹਾਈ ਕੋਰਟ ਨੇ ਕਹਿੰਦੇ ਸਰਕਾਰ ਨੂੰ ਪੁੱਛਿਆ ਮਾਈਨਿੰਗ ਤੇ ਕਾਰਵਾਈ ਕੀਤੀ ਜੋ। ਇਹਨਾਂ ਨੇ ਕੀ ਕਹਿਣਾ ਆ, ਇਹਨਾਂ ਨੇ ਕਹਿਣਾ ਕਰ ਦੇਣਾ। ਅਸਲ ਦੇ ਵਿੱਚ ਉਹੀ ਗੁੰਡਾ ਟੈਕਸ ਦੀਆਂ ਜਿਹੜੀਆਂ ਪਰਚੀਆਂ ਲਾਈਆਂ ਸੀਗੀਆਂ, ਤਾਂ ਉਹਦੇ ਵਿੱਚ CBI ਦੀ ਜਾਂਚ ਤੇ ਰੋਕ ਦਿੱਤੀ ਹਾਈ ਕੋਰਟ ਨੇ। ਤੇ ਇਹਨਾਂ ਨੂੰ ਪੁੱਛਿਆ ਕਿ ਹੁਣ ਤੱਕ ਕੀ ਕਾਰਵਾਈ ਕੀਤੀ ਹੈ, ਤੇ ਨਾਲ ਹੁਕਮ ਦਿੱਤਾ ਕਿ ਅਗਲੇ ਸੁਣਵਾਈ ਦੇ ਦਿਨ ਤੋਂ ਪਹਿਲਾਂ 2 ਦਿਨ ਪਹਿਲਾਂ ਤੁਸੀਂ ਇੱਕ ਹਲਫਨਾਮਾ ਦਾਇਰ ਕਰੋਗੇ ਜਿਹਦੇ ਵਿੱਚ ਦੱਸੋਗੇ ਤੁਸੀਂ ਕੀ ਕੀਤਾ। ਤਾਂ ਕਰਨਾ ਕੀ ਹੈ, ਕਿਉਂਕਿ ਦੇਖੋ ਮਾਇਨੇ ਤਾਂ ਕਰਦੇ ਹੀ ਆਪਣੇ ਹੁਕਮਰਾਨ ਆਪ ਕਰਦੇ, ਇਹ ਕੋਈ ਗੱਲ ਲੁਕੀ ਛਿਪੀ ਹੈ ਤੇ ਦੱਸੋ ਮੈਨੂੰ। ਇਹ ਤਾਂ ਆਪਾਂ ਵੇਖੇ ਨਾ, ਪਿਛਲੀ ਸਰਕਾਰ ਵੇਲੇ ਵੀ ਦੇਖਿਆ, ਹੁਣ ਵੀ ਆਪਾਂ ਦੇਖ ਰਹੇ ਹਾਂ। ਮਾਈਨਰ ਦੇ ਤੇ ਇਹਨਾਂ ਦੇ ਆਪਣੇ ਬੰਦੇ ਹੀ ਰੌਲਾ ਪਾਉਂਦੇ ਆ ਕਿ ਲੁੱਟੇ ਗਏ ਪੱਟੇ ਗਏ, ਸਾਡੇ ਆਪਣੇ ਬੰਦੇ ਹੀ ਖਾਈ ਜਾਂਦੇ ਆ। ਸੋ ਆਪਣੇ ਆਪ ਤੇ ਕਾਰਵਾਈ ਕੌਣ ਕਰਦਾ ਹੈ? ਇਹ ਸਿਰਫ ਤੇ ਸਿਰਫ ਖਾਣਾ ਪੂਰਤੀ। ਹਾਂ CBI ਦੀ ਜਾਂਚ ਸਗੋਂ ਨਾ ਰੁਕਦੀ, ਮੈਂ ਤੇ ਕਹਿੰਦਾ ਕਿ ਥੋੜਾ ਜਿਹਾ ਕੰਮ ਮਸਲਾ ਜਿਹੜਾ ਉਹ ਹੱਲ ਹੋ ਜਾਣਾ ਸੀ। ਪਰ ਕਿਉਂਕਿ ਤੁਹਾਨੂੰ ਪਤਾ ਹੀ ਆ ਕੈਪਟਨ ਸਰਕਾਰ ਨੇ ਪਲਟੀ ਮਾਰ ਲਈ। ਕੈਪਟਨ ਸਰਕਾਰ ਦਾ ਮੇਨ ਮੋਟਿਵ ਹੀ ਇਹੋ ਸੀਗਾ ਕਿ ਅਸੀਂ ਬਹੁਤ ਸਾਰੇ ਮੁਹਾਜ਼ਾਂ ਤੇ ਕਿਤੇ ਨਾ ਕਿਤੇ ਫਸ ਸਕਦੇ ਹਾਂ ਜੇ ਇਹੋ ਜਿਹੀਆਂ ਇਨਕੁਆਰੀਆਂ ਆਉਂਦੀਆਂ, ਤੇ ਇਸੇ ਕਰਕੇ ਉਹਨਾਂ ਨੇ ਜਿਹੜਾ ਜਨਰਲ ਕੰਸੈਂਟ ਸੀਗਾ ਵਾਪਸ ਲੈ ਲਿਆ ਸੀਗਾ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਕਮੇਟੀ ਦੀਆਂ ਵੋਟਾਂ ਦੀ ਵੀ ਤਿਆਰੀ ਹੋਣ ਲੱਗੀ ਹੈ। ਹਾਂਜੀ ਹੁਣ ਹੋ ਜਾਂਦੀ ਆ, ਕਿਉਂਕਿ ਸਾਫ਼ ਹੋ ਗਿਆ। ਪਹਿਲਾਂ ਤੇ ਸ਼ੱਕ ਸੀਗਾ ਨਾ ਕਿ ਦੇਖੋ ਜੀ ਅਕਾਲੀ ਭਾਜਪਾ ਜਿਹੜੇ ਉਹ ਰਲ ਕੇ ਸ਼ਾਇਦ ਰਿਸ਼ਤਾ ਤੋੜ ਕੇ ਬੈਠੇ ਹੋਣਗੇ, ਵਕਤ ਆਉਣ ਤੇ ਉਹ ਇਕੱਠੇ ਹੋ ਜਾਣਗੇ, ਪਰ ਹੁਣ ਦੂਰੀਆਂ ਬਹੁਤ ਵੱਧ ਗਈਆਂ। ਹੁਣ ਤੁਸੀਂ ਜਦੋਂ ਡਿਬੇਟ ਦੇਖਦੇ ਹੋ ਨਾ, ਗੱਲਾਂ ਚੋਂ ਹੀ ਜਿਹੜੀਆਂ ਬੰਦੇ ਦੀਆਂ ਅੰਦਰਲੀਆਂ ਭਾਵਨਾਵਾਂ ਹੁੰਦੀਆਂ, ਵਿਚਾਰ ਪ੍ਰਵਾਹ ਹੁੰਦਾ ਹੈ ਨਾ, ਉਹ ਥੋੜਾ ਥੋੜਾ ਝਲਕ ਪੈਂਦਾ ਹੈ। ਹੁਣ ਜਿਹੜੇ ਡਿਬੇਟਸ ਹੁੰਦੇ ਆ, ਜਦੋਂ ਵੇਖੀਦੇ ਆ ਸੁਣੀਦੇ ਆ, ਉਹਦੇ ਵਿੱਚੋਂ ਕਿਤੇ ਨਾ ਕਿਤੇ ਝਲਕਾਰਾ ਮਿਲਦਾ ਕਿ ਦੂਰੀਆਂ ਵੱਧ ਗਈਆਂ। ਔਰ ਅਕਾਲੀ ਸ਼ਾਇਦ ਹੁਣ ਭਾਜਪਾ ਦੇ ਨੇੜੇ ਜਾਣ, ਕੋਈ ਵੀ ਨਹੀਂ ਮੇਰੇ ਖਿਆਲ ਦੇ ਨਾਲ 2-4 ਸਾਲਾਂ 'ਚ ਨਹੀਂ ਜਾਏਗਾ। ਮੈਂ ਤਾਂ ਇੱਕ ਗੱਲ ਹੋਰ ਸੋਚਦਾ ਕਿ ਜਿਸ ਤਰ੍ਹਾਂ ਦੀ ਅਮਿਤ ਸ਼ਾਹ ਦੀ ਟਿਊਨਿੰਗ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਇਹ ਚਾਹੁੰਦੇ ਕਿ ਦੁਬਾਰਾ ਇਹ ਮੁੱਖ ਮੰਤਰੀ ਬਣਨ, ਕਰਕੇ ਸਾਲ 2 ਸਾਲ ਬਾਅਦ ਜਿੱਦਾਂ ਬਿੱਟੂ ਧੜਾ ਹੈ, ਮਨੀਸ਼ ਤਿਵਾੜੀ ਧੜਾ ਹੈ, ਯਾਨੀ ਜਿਹੜੇ ਕੁਛ ਹਿੰਦੂ ਪੱਖੀ ਸੋਚ ਰੱਖਦੇ ਆ, ਜਾਂ ਕਹਿ ਲਓ ਕਿ ਸ਼ਹਿਰੀ ਵੋਟ ਵੱਲ ਥੋੜਾ ਜਿਹਾ ਉਹਨਾਂ ਦਾ ਜ਼ਿਆਦਾ ਝੁਕਾਅ ਹੈ, ਉਸ ਧੜਿਆਂ ਦੀ ਥੋੜੀ ਸਪੋਰਟ ਕਰਕੇ ਉਹਨਾਂ ਨੂੰ ਚੰਗੀਆਂ ਸਹੂਲਤਾਂ ਦੇ ਕੇ ਆਪਣੇ ਬੰਦਿਆਂ ਨੂੰ ਥਾਣੇ ਕਚਹਿਰੀਆਂ ਤਹਿਸੀਲਾਂ ਦੇ ਵਿੱਚ ਕੰਮ ਕਰ ਜੋਗਾ ਕਰ ਦਿੱਤਾ ਜਾਵੇ। ਔਰ ਉਸ ਤੋਂ ਬਾਅਦ 2027 ਦਾ ਨੈਰੇਟਿਵ ਜਿਹੜਾ ਉਹ ਬਣਾਉਣ ਦਾ ਯਤਨ ਕੀਤਾ ਜਾਵੇ ਉਹਦੇ ਲਈ। ਸੋ ਮੇਰਾ ਤਾਂ ਇਹ ਮੰਨਣਾ ਹੈ ਕਿ ਹਾਲ ਦੀ ਘੜੀ 2022 ਛੱਡ ਚੁੱਕੀ ਹੈ ਭਾਜਪਾ, ਔਰ ਦੂਸਰੇ ਦੇ ਅਲਾਇੰਸ ਪਾਰਟਨਰ ਵੀ ਤਕਰੀਬਨ ਉਮੀਦ ਛੱਡ ਚੁੱਕੇ। ਚਲੋ ਖੈਰ, ਇੱਧਰ ਧਾਰਮਿਕ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਚੀਫ ਕਮਿਸ਼ਨਰ ਦਾ ਦਫ਼ਤਰ ਤਿਆਰ ਹੋਣ ਲੱਗਾ। ਦਫ਼ਤਰ ਤਿਆਰ ਹੋਣ ਦਾ ਮਤਲਬ ਆ ਕਿ ਇਲੈਕਸ਼ਨ ਸ਼ਾਇਦ ਤਿਆਰ ਹੈ, ਕਿਸੇ ਦਾ ਉਹ ਵੇਖਣ ਨੂੰ ਮਿਲ ਸਕਦਾ, ਪਰ ਅਗਲੇ ਸਾਲ ਵੇਖਣ ਨੂੰ ਮਿਲੂਗਾ, ਛੇਤੀ ਨਹੀਂ, ਕਿਉਂਕਿ ਵੋਟਰ ਸੂਚੀਆਂ ਜਿਹੜੀਆਂ ਬਣੂਗੀਆਂ, ਇਤਰਾਜ਼ ਮੰਗੇ ਜਾਣਗੇ, ਫਾਈਨਲ ਸਾਰਾ ਹੋਊਗਾ ਕੰਮ ਫਿਰ ਉਸ ਤੋਂ ਬਾਅਦ। ਪਰ ਉਸ ਤੋਂ ਵੀ ਇਲਾਵਾ ਜੇ ਦੇਖੋਗੇ ਤਾਂ 2-3 ਪਟੀਸ਼ਨਾਂ ਨੇ, ਜਦ ਤੱਕ ਉਹ ਅਦਾਲਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਪੋਸੀਬਿਲਿਟੀ ਘੱਟ ਆ, ਪਰ ਜਦੋਂ ਕਰਨ ਕੇ ਆਏ ਫਿਰ ਕੇਂਦਰ ਆ ਗਈ ਤਾਂ ਮੇਰੇ ਖਿਆਲ ਦਾ ਮਸਲਾ ਇਹ ਹੱਲ ਕਰਾ ਕੇ ਇਲੈਕਸ਼ਨ ਕਰਵਾਉਣਗੇ ਜ਼ਰੂਰ। ਜੀ ਤੇ ਮਿੰਟੂ ਜੀ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਤੇ ਪ੍ਰੋਗਰਾਮ ਖਤਮ ਹੈ ਜੀ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।